ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਫਾਰਮਿੰਗ ਇਸ਼ੂਜ਼ ਨੂੰ ਕਵਰ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਪੱਗ ਤੋਂ ਜਸਬੀਰ ਸਿੱਧੂ ਜੀ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪ੍ਰਵੀਨ ਜੀ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਕਈ ਅਹਿਮ ਇਸ਼ੂਜ਼ ਨੂੰ ਲੈ ਕੇ ਕਈ ਖਾਸ ਗੱਲਾਂ ਬਾਤਾਂ ਕਰਾਂਗੇ, ਖਾਸ ਕਰਕੇ ਸਾਰੀਆਂ ਕ੍ਰੌਪਸ ਦੀ ਕਰੰਟ ਸਿਚੁਏਸ਼ਨ ਕੀ ਹੈ ਤੇ ਇਹਦੇ ਨਾਲ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਪਈ ਹੈ ਉਹਦੇ ਫਸਲਾਂ ਤੇ ਕੀ ਪ੍ਰਭਾਵ ਨੇ ਤੇ ਕਿਸਾਨ ਵੀਰਾਂ ਨੂੰ ਕੀ ਕੁਝ ਕਰਨਾ ਚਾਹੀਦਾ ਹੈ। ਮਾਰਕੀਟਿੰਗ ਕੋਆਪਰੇਟਿਵ ਦੇ ਬਾਰੇ ਗੱਲਬਾਤ ਕਰਾਂਗੇ, ਆਪਣੇ ਲੋਕਾਂ ਦੇ ਭਾਈਚਾਰੇ ਦੀ ਕਿਉਂ ਨਹੀਂ ਇਹ ਹੋ ਸਕਦੀ, ਕੋਆਪਰੇਟਿਵ ਹੋ ਸਕਦੀ, ਇੱਥੇ ਕੀ ਚੈਲੰਜ ਨੇ। ਸੋ ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਆ ਉਹ ਅਪਡੇਟ ਫਾਰਮਿੰਗ ਦੇ ਵਿੱਚ ਕਰਾਂਗੇ ਤੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ। ਇਹਨਾਂ ਦੇ ਨਾਲ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਫਰੈਜ਼ਨੋ ਤੋਂ ਫਾਰਮ ਇਰੀਗੇਸ਼ਨ ਬਾਬਤ ਤੁਹਾਡੀਆਂ ਜੋ ਵੀ ਲੋੜਾਂ ਨੇ, ਤੁਹਾਨੂੰ ਜੋ ਵੀ ਤੁਹਾਡੇ ਰਿਕੁਆਇਰਮੈਂਟਸ ਨੇ, ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 888-689-3747 ਇਹਨਾਂ ਦਾ ਨੰਬਰ ਹੈ। 8886893747 ਇਹਨਾਂ ਦਾ ਨੰਬਰ ਹੈ। ਹਾਰਵੇਨਿਜਰ ਕ੍ਰੌਪ ਇੰਸ਼ੋਰੈਂਸ ਵਾਲਿਆਂ ਨਾਲ ਤੁਸੀਂ ਕ੍ਰੌਪ ਇੰਸ਼ੋਰੈਂਸ ਬਾਬਤ ਕੋਈ ਵੀ ਤੁਹਾਡੀ ਲੋੜ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਤੇ ਇਹਨਾਂ ਦਾ ਨੰਬਰ ਹੈ 5592881908। ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਕ੍ਰੌਪ ਇੰਸ਼ੋਰੈਂਸ ਦੇ ਮਾਮਲਿਆਂ ਨੂੰ ਲੈ ਕੇ। ਪੰਪ ਸਰਵਿਸ ਚਾਹੁੰਦੇ ਹੋ, ਬੋਰ ਡੂੰਘਾ ਕਰਾਉਣਾ ਹੋਵੇ ਜਾਂ ਨਵਾਂ ਬੋਰ ਕਰਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਗੈਰੀ ਨੂੰ G&S ਪੰਪ ਵਾਲੇ ਫਰੈਜ਼ਨੋ ਤੋਂ। ਨੰਬਰ ਹੈ 5595419577। ਬ੍ਰਾਈਟ ਸਕਾਈ ਵਾਲੇ ਜਿਨ੍ਹਾਂ ਤੋਂ ਤੁਸੀਂ 10 ਤੋਂ ਲੈ ਕੇ 100 ਏਕੜ ਤੱਕ ਦੇ ਸੋਲਰ ਫਾਰਮ ਲਾਉਂਦੇ ਨੇ ਇਹ, ਤੇ ਕਿਸੇ ਵੀ ਤਰ੍ਹਾਂ ਦੀ ਜੇਕਰ ਲੈਂਡ ਦੇ ਵਿੱਚ ਲਗਵਾ ਸਕਦੇ ਹੋ ਐਗਰੀਕਲਚਰ ਲੈਂਡ ਦੇ ਵਿੱਚ। ਤੇ ਇਹਨਾਂ ਦਾ ਨੰਬਰ ਹੈ 8883743099 ਇਹਨਾਂ ਦਾ ਨੰਬਰ ਹੈ। ਸੋ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਆਪਾਂ ਜਿਹੜੇ ਮਸਲਿਆਂ ਤੇ ਸ਼ੁਰੂਆਤ ਦੇ ਵਿੱਚ ਸਿੱਧੂ ਸਾਹਿਬ ਗੱਲ ਕੀਤੀ ਸੀ, ਕਰੰਟ ਸਿਚੁਏਸ਼ਨ ਤੇ ਗੱਲਬਾਤ ਕਰਾਂਗੇ। ਗਰਮੀ ਬਹੁਤ ਜ਼ਿਆਦਾ ਪਈ ਹੈ, ਉਹਨੇ ਫਸਲਾਂ ਤੇ ਕੀ ਪ੍ਰਭਾਵ ਪਾਇਆ, ਕਿਸਾਨ ਵੀਰਾਂ ਨੂੰ ਕੀ ਕੁਝ ਕਰਨਾ ਚਾਹੀਦਾ ਹੈ, ਕੋਆਪਰੇਟਿਵ ਦੇ ਬਾਰੇ ਕਰਾਂਗੇ ਗੱਲਬਾਤ। ਪਰ ਇਸ ਟਾਈਮ ਜੇ ਆਪਾਂ ਕਰੰਟ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਜਿੰਨੀਆਂ ਵੀ ਫਸਲਾਂ ਨੇ ਇਸ ਟਾਈਮ ਉਹਨਾਂ ਦੀ ਕਰੰਟ ਸਿਚੁਏਸ਼ਨ ਕੀ ਹੈ ਜੀ? ਹਾਂਜੀ ਪ੍ਰਵੀਨ ਜੀ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ 14ਵੀਂ ਐਨੀਵਰਸਰੀ ਤੇ ਪੰਜਾਬੀ ਰੇਡੀਓ ਨੇ ਬੜੀਆਂ ਅਕਾਂਪਲਿਸ਼ਮੈਂਟ ਕੀਤੀਆਂ। ਸਾਰੇ ਜਿਹੜੇ ਆਪਾਂ ਸਭ ਨੂੰ ਬਹੁਤ ਬਹੁਤ ਵਧਾਈ ਕਿ ਇੰਨੇ ਬਰਾਡ ਟਾਪਿਕਸ ਕਵਰ ਕਰਦੇ ਆ ਜਿਹੜੇ ਸਰੋਤਿਆਂ ਨੂੰ ਜਿਨ੍ਹਾਂ ਦਾ ਨਿਚੋੜ ਕੱਢ ਕੇ ਦਿੱਤਾ ਜਾਂਦਾ। ਥੈਂਕ ਯੂ ਜੀ, ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਇਸ ਵਕਤ ਖੇਤੀਬਾੜੀ ਜਾਣੀ ਦੀ ਤਕਰੀਬਨ ਹਾਰਵੈਸਟਿੰਗ ਆਲੂ ਸ਼ੁਰੂ ਹੋ ਰਹੀ ਹੈ। ਜੇ ਆਪਾਂ ਬਦਾਮਾਂ ਦੀ ਕਰੀਏ ਤਾਂ ਕਈ ਥਾਵਾਂ ਤੇ ਹਾਰਵੈਸਟ ਸ਼ੁਰੂ ਹੋ ਚੁੱਕੀ ਹੈ ਜੀ। ਸਾਊਥ ਦੇ ਵਿੱਚ ਬੇਕਰਸਫੀਲਡ ਏਰੀਆ, ਹੋਰ ਗਾਹਾਂ ਕਿਤੇ, ਤੇ ਕਈ ਥਾਵਾਂ ਤੇ ਹਲੇ ਮੇਰਾ ਖਿਆਲ ਨੈਕਸਟ ਵੀਕ ਨੂੰ ਫੁੱਲ ਸਵਿੰਗ ਦੇ ਵਿੱਚ ਆ ਜਾਊਗੀ ਜੀ। ਤੇ ਉਹ ਡਿਪੈਂਡ ਕਰਦਾ ਵੀ ਜਿੱਥੇ ਥੋੜੀ ਜਿਹੀ ਜ਼ਿਆਦਾ ਬੂਟਿਆਂ ਤੇ ਸਟ੍ਰੈਸ ਆ, ਗਰਮੀ ਦੀ ਹੋ ਗਈ, ਟੈਂਪਰੇਚਰ ਦੀ ਹੋ ਗਈ, ਪਾਣੀ ਦੀ ਘੱਟ ਨਿਊਟ੍ਰੀਸ਼ਨ ਮਿਲਿਆ, ਉਹ ਜਾਣੀ ਪਹਿਲਾਂ ਰੈਡੀ ਆ ਬੂਟੇ ਜਾਂ ਇਸ ਵਾਰ ਹਾਰਵੈਸਟ ਕਰਨ ਨੂੰ। ਠੀਕ ਹੈ। ਤੇ ਉਹ ਬਹੁਤ ਜਾਣੀ ਦੀ ਛੇਤੀ ਆ ਰਿਹਾ ਗਾ, ਜਿਹੜਾ ਅਗਲੇ 2 ਹਫ਼ਤੇ ਤੱਕ ਤਾਂ ਸਭ ਨੇ ਹੀ ਜਾਣੀ ਦੀ ਹਾਰਵੈਸਟਿੰਗ ਤੇ ਸ਼ੁਰੂ ਹੋ ਜਾਣਾ। ਉਹਦੇ ਮੇਨ ਕ੍ਰਿਟੀਕਲ ਇਹੀ ਆ ਬਈ ਜਾਣੀ ਦੀ ਤੁਸੀਂ ਜਿਹੜੀ ਵੀ ਹਾਰਵੈਸਟਿੰਗ ਕਰਨੀ ਆ ਜਦੋਂ ਬਦਾਮਾਂ ਦੀ, ਜੇ ਤਾਂ ਟਾਈਮ ਸਿਰ ਹੋ ਜੇ ਤਾਂ ਉਹ ਬਹੁਤ ਵਧੀਆ ਜਾਂਦੀ, ਉਹਦਾ ਹਾਰਵੈਸਟ ਵੀ ਹੁੰਦੀ, ਝਾੜ ਵੀ ਹੋ ਜਾਂਦਾ ਗਾ, ਸਾਰੇ ਹੇਠ ਆ ਜਾਂਦੇ ਆ। ਪਰ ਕਈ ਵਾਰੀ ਜਦੋਂ ਗਰਮੀ ਜ਼ਿਆਦਾ ਪੈਂਦੀ ਹੋਵੇ ਤੇ ਤੁਹਾਡਾ ਇਰੀਗੇਸ਼ਨ ਦਾ ਪਾਣੀ ਲਾਉਣ ਦੇ ਮਿਸਮੈਚਸ ਹੋ ਜਾਣ, ਫਿਰ ਹੁੰਦਾ ਕੀ ਆ ਕਿ ਜਿੱਥੇ ਜ਼ਿਆਦਾ ਗਰਮੀ ਪੈਂਦੀ ਆ, ਜਿੱਦਾਂ ਟਰੀਆਂ ਦੇ ਉੱਪਰ ਸਾਈਡਾਂ ਤੇ, ਸਾਊਥ ਸਾਈਡ ਤੇ, ਉਹ ਪਹਿਲਾਂ ਖੁੱਲ ਜਾਂਦੇ ਆ, ਪੱਕ ਜਾਂਦੇ ਆ। ਜਿਹੜੇ ਅੰਦਰ ਬਦਾਮ ਹੁੰਦੇ ਉਹ ਪਿੱਛੋਂ ਹੁੰਦੇ ਆ, ਤੇ ਇਸ ਕਰਕੇ ਝਾੜਨ ਦਾ ਜਿਹੜਾ ਉਹ ਟਾਈਮਿੰਗ ਆ ਉਹ ਬਹੁਤ ਕ੍ਰਿਟੀਕਲ ਹੋ ਜਾਂਦਾ ਹੈ ਨਾ। ਫਾਰਮਰ ਤਾਂ ਮੰਗਦਾ ਵੀ ਅਸੀਂ ਜਦੋਂ ਇੱਕ ਸ਼ੇਕ ਕਰਦੇ ਆ, ਸ਼ੇਕਰ ਦੇ ਨਾਲ ਸਾਰੇ ਬਦਾਮ ਹੇਠ ਆ ਜਾਣ, ਤੇ ਪਰ ਉਹ ਆਉਂਦੇ ਨੀ ਗੇ। ਕਿਉਂ? ਉਹਨਾਂ ਦੇ ਲਈ ਬਹੁਤ ਹੀ ਜਾਣਦੀ ਤੁਹਾਨੂੰ ਟਾਈਮਿੰਗ, ਇਰੀਗੇਸ਼ਨ ਦੀ, ਵੈਦਰ ਦੀ, ਜਿੰਨਾ ਕੁ ਨਿਊਟ੍ਰੀਐਂਟਸ ਉਹਦੇ ਵਿੱਚ ਪਾਇਆ। ਹੁਣ ਜਿੱਥੇ ਘੱਟ ਪੋਟੈਸ਼ੀਅਮ ਹੋਊ, ਜਿੱਥੇ ਘੱਟ ਹੋਰ ਨਿਊਟ੍ਰੀਐਂਟਸ ਹੋਣਗੇ, ਉੱਥੇ ਫਿਰ ਉਹ ਸਾਰੇ ਬਦਾਮ ਨਹੀਂ ਡਿੱਗਦੇ ਤੇ ਉਹਨਾਂ ਨੂੰ ਫਿਰ ਵਿੰਟਰ ਦੇ ਵਿੱਚ ਜਾ ਕੇ
ਫਿਰ ਸ਼ੇਕ ਕਰਨਾ ਪੈਂਦਾ, ਜਿਹਨੂੰ ਆਪਾਂ ਮੰਮੀ ਸ਼ੇਕ ਕਹਿ ਦਿੰਦੇ ਹਾਂ। ਇੱਕ ਤਾਂ ਬਦਾਮਾਂ ਦਾ ਤੇ ਇਹ ਆ, ਹੁਣ ਫਰਟੀਲਾਈਜ਼ਰ ਦੀ ਕੋਈ ਵੀ ਲੋੜ ਨਹੀਂ, ਹੁਣ ਤਾਂ ਜਿਹੜਾ ਪੋਟੈਸ਼ੀਅਮ ਵੀ ਪਾਉਣਾ ਉਹ ਵੀ ਸਾਰਾ ਪੈ ਚੁੱਕਿਆ ਗਾ, ਹੈ। ਤੇ ਪ੍ਰਾਈਸਿਸ ਇਸ ਵਕਤ ਕਾਫੀ ਨਵੀਂ ਰਿਪੋਰਟ ਆਉਣ ਦੇ ਹਿਸਾਬ ਨਾਲ, ਜਿਹੜਾ ਉਹਨਾਂ ਨੇ 2.8 ਬਿਲੀਅਨ ਦੀ ਐਸਟੀਮੇਟ ਦਿੱਤਾ, ਉਹਦੇ ਨਾਲ ਪ੍ਰਾਈਸ ਵੱਧ ਗਈ ਨਾ। ਤੇ ਜਿੱਦਾਂ ਹੁਣ ਇਨੀਸ਼ੀਅਲ ਦੀ ਬਦਾਮਾਂ ਦੀ ਪ੍ਰਾਈਸ ਆ, ਉਹ ਤਕਰੀਬਨ ਡਿਪੈਂਡ ਕਰਦਾ ਕਿਹੜਾ ਪ੍ਰੋਸੈਸਰ ਤੋਂ ਤੁਸੀਂ ਡੀਲ ਕਰਦੇ ਆ, ਉਹਦੀ ਵੇਰੀਏਸ਼ਨ ਬਹੁਤ ਹੋ ਰਿਹਾ ਹੈ। ਪ੍ਰੋਸੈਸਰ $90 ਵੀ ਦੇ ਰਹੇ ਆ ਇਨੀਸ਼ੀਅਲ ਦੇ, ਤੇ ਕਈ ਪ੍ਰੋਸੈਸਰ $2.30 ਤੋਂ 35-40 ਸੈਂਟ ਤੱਕ ਵੀ ਜਾਂਦੇ ਹੈ ਨਾ। ਸੋ ਇਹ ਤੁਸੀਂ ਆਪਦੇ ਪ੍ਰੋਸੈਸਰ ਨੂੰ ਪੁੱਛ ਕੇ, ਗਾਂ ਨੂੰ ਇਹ ਵੀ ਕੁਐਸਚਨ ਇਹ ਹੋਊਗਾ ਕਿ ਤੁਸੀਂ ਰਾਈਟ ਪ੍ਰੋਸੈਸਰ ਸਿਲੈਕਟ ਕਰੋ, ਜਿਹੜਾ ਕਿ ਤੁਹਾਨੂੰ ਟਾਈਮ ਸਿਰ ਪੈਸੇ ਦੇਵੇ ਤੇ ਜਿਹੜਾ ਪ੍ਰਾਈਸਿਸ ਵੀ ਚੰਗੀਆਂ ਦੇਵੇ। ਇਹ ਕਿਵੇਂ ਪਤਾ ਲੱਗੂ ਕਿ ਰਾਈਟ ਕਿਹੜਾ ਹੈ, ਮਤਲਬ ਦੌੜ ਦੇ ਵਿੱਚੋਂ ਇੰਨੀ ਜ਼ਿਆਦਾ? ਦੌੜ ਦੇ ਵਿੱਚ ਉਹੀ ਹੈ ਨਾ, ਫਿਰ ਜਦੋਂ ਅਸੀਂ ਇਕੱਠੇ ਹੋ ਕੇ ਇੱਕ ਦੂਜਿਆਂ ਨੂੰ ਪੁੱਛ ਕੇ, ਹੁਣ ਆਪਣੇ ਬਹੁਤ ਹੀ ਪ੍ਰੋਸੈਸਰ ਆ ਜਿਹੜੇ ਫਾਰਮਰਾਂ ਨੂੰ ਪੇ ਨਹੀਂ ਕਰ ਰਹੇ, ਠੀਕ ਹੈ, ਫੀਡਬੈਕ ਆ ਰਹੀ ਆ, ਹਨਾ। ਲੋਕਾਂ ਦੇ ਆਪਦੇ ਬਿੱਲ ਆ, ਫਰਟੀਲਾਈਜ਼ਰ ਦੇ ਬਿੱਲ ਆ, ਹੋਰ ਸਾਰੇ ਬਿੱਲ ਆ, ਉਹ ਪ੍ਰੋਸੈਸਰ ਡਿਲੇ ਕਰੀ ਜਾਂਦਾ ਵੀ ਮੇਰੇ ਪੈਸੇ ਆਉਣ ਵਾਲੇ ਆ, ਚਾਹੇ ਅਗਲੇ ਮਹੀਨੇ ਆ ਜਾਣਗੇ, ਥੋੜੇ ਲੈ ਲਓ। ਉਹਦੇ ਨਾਲ ਜਾਂਦੀ ਫਾਰਮਰ ਬਹੁਤ ਖੱਜਲ ਖੁਆਰ ਹੁੰਦਾ ਜੀ ਜੀ, ਹਨਾ। ਤੇ ਬਹੁਤ ਹੀ ਇਦਾਂ ਦੇ ਫਾਰਮਰ ਆ ਜਿਹੜੇ ਕਿ ਜਿਨ੍ਹਾਂ ਕੋਲੇ ਆਮ ਕੈਸ਼ ਫਲੋ ਹੈ ਨਹੀਂ ਗਾ, ਹਨਾ। ਜਦੋਂ ਅਸੀਂ ਸਿਲੈਕਟ ਵੀ ਕਰਦੇ ਆ ਉਹਨਾਂ ਨੂੰ, ਕਈ ਵਾਰੀ ਉਹ 5 ਸੈਂਟ 2 ਸੈਂਟ ਜ਼ਿਆਦਾ ਦੇ ਦਿੰਦੇ ਆ, ਪਰ ਉਹ ਜਾਂਦੀ ਪੇਮੈਂਟ ਦੇਣ ਨੂੰ ਤੇ ਤੁਹਾਡੇ ਜਾਣੀ ਦੀ ਉਹ ਜਿਹੜੇ ਡੈਮੇਜ ਦੇ ਕੱਟ ਕਰਨ, ਉਹ ਕੱਟ ਵੀ ਜ਼ਿਆਦਾ ਮਾਰਦੇ ਆ। ਅਖੀਰ ਦੇ ਵਿੱਚ ਜਿਹਦੇ ਕੋਲੇ ਪੈਸੇ ਹੈ ਨਹੀਂ, ਉਹਨੇ ਤਾਂ ਵੱਧੋ ਵੱਧ ਕਮਾਈ ਕਰਨੀ ਆ ਪ੍ਰੋਸੈਸਰ ਨੇ, ਤੇ ਉਹ ਤੁਹਾਡੇ ਕਾਰਡ ਵੀ ਜ਼ਿਆਦਾ ਲਾਊਗਾ, ਤੇ ਉਹ ਤੁਹਾਡਾ ਜਾਂਦੀ ਓਵਰਆਲ ਤੁਹਾਨੂੰ ਦਿਖਾਇਆ ਜਾਊਗਾ ਅਸੀਂ 2-3 ਸੈਂਟ ਜ਼ਿਆਦਾ ਦਿੰਦੇ ਆ, ਪਰ ਘਾਟੇ 'ਚ ਕੰਮ ਜਾਂਦਾ। ਜੀ ਜੀ, ਆਪਣੇ ਕਈ ਆਪਾਂ ਪੱਗ ਦੇ ਵੀ ਉੱਪਰ ਪਾਇਆ ਸੀਗਾ WhatsApp ਤੇ, ਕਈ ਪ੍ਰੋਸੈਸਰਾਂ ਦੇ ਨਾਂ ਆਏ ਆ, ਕਈ ਬਾਹਲੇ ਬੋਲਣਾ ਨਹੀਂ ਮੰਗਦੇ, ਹਨਾ। ਨੌਰਥ ਸਾਊਥ, ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬੀ ਪ੍ਰੋਸੈਸਰ ਵੀ ਹੈਗੇ ਆ, ਜਿਨ੍ਹਾਂ ਨੇ ਹਲੇ ਪੇਮੈਂਟਾਂ ਤੋਂ ਥੋੜਾ ਜਿਹਾ ਹੱਥ ਉਹਨਾਂ ਦਾ ਦੇਣ ਦਾ ਤੰਗ ਆ। ਜੀ ਹਾਂ, ਤੇ ਸੋ ਇਸ ਕਰਕੇ ਸਾਰਿਆਂ ਨੂੰ ਜਾਣਦੀ ਬਹੁਤ ਕੇਅਰਫੁਲ ਹੋਣਾ ਪੈਣਾ। ਜਿਹੜੇ ਹਿਸਾਬ ਨੂੰ ਜਾਂਦੀ ਆਪਣੀ ਖੇਤੀ ਜਾ ਰਹੀ ਆ ਅਗਲੇ 2 ਸਾਲਾਂ ਦੇ, ਇਹ ਰਿਲੇਸ਼ਨਸ਼ਿਪ ਬਹੁਤ ਜ਼ਰੂਰੀ ਆ। ਤੁਸੀਂ ਸਾਰਿਆਂ ਨਾਲ ਗੱਲਾਂ ਕਰੋ, ਸਾਰਿਆਂ ਤੋਂ ਪੁੱਛੋ, ਹਨਾ, ਵੀ ਕਿੱਥੇ ਜਾਂਦੀ ਉਹਨਾਂ ਦੀ ਡੀਲਿੰਗ ਕਿੱਦਾਂ ਗੀ, ਜਾਂ ਪੇਮੈਂਟ ਰਿਕਾਰਡ ਕਿਸੇ ਪ੍ਰੋਸੈਸਰ ਦਾ ਕਿਵੇਂ ਆ। ਹਾਂਜੀ, ਕਰਕੇ ਹੈਗੇ 100 ਕੁ ਪ੍ਰੋਸੈਸਰ ਆ, ਤੇ ਉਹਨਾਂ ਦੇ ਵਿੱਚੋਂ ਸਾਰੇ ਇੱਕੋ ਜਿਹੇ ਨਹੀਂ, ਕਈ ਬੈਂਕਰਪਟ ਵੀ ਹੋਏ ਆ ਨਾ। ਤੇ ਕਈਆਂ ਦੇ ਜਾਂਦੀ ਉੱਥੇ ਗੱਲ ਆਉਂਦੀ ਆ ਕਿ ਉਹ ਫਾਰਮਰ ਤੋਂ ਕਮਾਉਣਾ ਬਹੁਤ ਮੰਗਦੇ ਆ, ਚਾਰਜ ਬਹੁਤ ਕਰ ਰਹੇ ਆ, ਪਰ ਉਹਨਾਂ ਦਾ ਜਾਂਦੀ ਜਿਹੜਾ ਆਪ ਦੀ ਫਾਈਨੈਂਸ਼ੀਅਲ ਕੰਡੀਸ਼ਨ ਆ ਉਹ ਇੰਨੀ ਸਟਰੋਂਗ ਨਹੀਂ ਗੀ। ਕਈਆਂ ਦੀ ਦੇਖਣ ਨੂੰ ਲੱਗਦੀ, ਕਈਆਂ ਦਾ ਨਹੀਂ ਗਾ, ਤੇ ਉਹ ਮੁੜ ਕੇ ਫਿਰ ਫਾਰਮਰ ਸਟਕ ਹੋ ਜਾਂਦਾ। ਜੀ ਜੀ ਜੀ, ਨਾ ਉਹ ਬਹੁਤ ਇਹ ਚਾਹੇ ਪੱਗ ਵਾਲੇ ਮੈਂਬਰਸ਼ਿਪ, ਜਦੋਂ ਤੁਸੀਂ ਇੱਥੇ ਕੋਈ ਵਰਕਸ਼ਾਪ ਹੁੰਦੀ, ਸੈਮੀਨਾਰ ਹੁੰਦੀਆਂ, ਉਹਦੇ ਫਾਇਦਾ ਹੀ ਇਹ ਆ ਕਿ ਉੱਥੇ ਇਨਫੋਰਮੇਸ਼ਨ ਐਕਸਚੇਂਜ ਕੀਤੀਆਂ ਜਾਂਦੀਆਂ। ਜੀ ਜੀ, ਤੇ ਉੱਥੇ ਤੁਸੀਂ ਆਵੋ, ਸੁਣੋ, ਸਾਰਾ ਕਰੋ, ਤੇ ਨਾਲੇ ਸਾਰਿਆਂ ਨੂੰ ਪੁੱਛ ਕੇ ਚੱਲੋ। ਤੇ ਦੂਸਰਾ, ਜੇ ਆਪਾਂ ਗ੍ਰੇਪਸ ਦਾ ਦੇਖੀਏ, ਗ੍ਰੇਪਸ ਇਸ ਵਕਤ ਜਿਹੜੇ ਵਾਈਨ ਗ੍ਰੇਪ ਚਾਹੇ ਰੀਜ਼ਨ ਆ, ਉਹ ਸਾਫਟ ਹੋ ਚੁੱਕੇ ਆ। ਠੀਕ ਹੈ ਜੀ, ਉਹਨਾਂ ਦੇ ਵਿੱਚ ਹੁਣ ਨਾਈਟ੍ਰੋਜਨ ਦੀ ਕੋਈ ਲੋੜ ਹੈ ਨਹੀਂ ਗੀ। ਜਿਹੜਾ ਨਾਈਟ੍ਰੋਜਨ ਪਾਊਗਾ ਉਹਨਾਂ ਨੇ ਡਿਲੇ ਕਰ ਦੇਣਾ ਗਾ, ਸ਼ੂਗਰ ਦੇ ਬ੍ਰਿਕਸ ਕਾਊਂਟ ਆ, ਜਿਹੜਾ ਸ਼ੂਗਰ ਆ ਉਹ ਘੱਟ ਪਊਗੀ ਫਿਰ। ਠੀਕ ਹੈ ਜੀ। ਤੇ ਕਈ ਹੁਣ ਏਰੀਏਸ ਬਹੁਤ ਹੀ ਚੈਲੰਜ ਆ, ਜਿਨ੍ਹਾਂ ਦੇ ਪਾਣੀ ਦੇ ਵਿੱਚ ਨਾਈਟ੍ਰੋਜਨ ਜ਼ਿਆਦਾ ਆ ਰਿਹਾ, ਜਿੱਦਾਂ ਸੋਮਾ ਏਰੀਆ ਆਪਣਾ ਇੱਥੇ, ਚਾਹੇ ਬ੍ਰਦਰਸ ਹੋ ਗਿਆ, ਹਨਾ। ਤੇ ਉੱਥੇ ਫਿਰ ਉਹ ਬਹੁਤ ਚੈਲੰਜ ਹੁੰਦੇ ਆ ਕਿ ਪੋਟੈਸ਼ੀਅਮ ਪਾਉਂਦੇ ਆ, ਪਰ ਪੋਟੈਸ਼ੀਅਮ ਚੱਕੀ ਨਹੀਂ ਜਾਂਦੀ ਨਾ। ਪੋਟੈਸ਼ੀਅਮ ਵੀ ਹੁਣ ਤਰ੍ਹਾਂ ਦੀ ਆ, ਕਿਉਂ ਆਪਣੇ ਜਿਉਂ ਪਾਣੀ ਡੂੰਘੇ ਹੋ ਰਹੇ ਆ, ਪਾਣੀ ਦੀ ਕੁਆਲਿਟੀ ਮਾੜੀ ਆ, ਉਹ ਆਡੀ ਟਾਪਿਕ ਆ ਆਪਾਂ ਕਵਰ ਕਰਨ ਵਾਲਾ। ਉਹ ਪਾਣੀ 2 ਚੀਜ਼ਾਂ ਕਰ ਰਿਹਾ, ਬਦਾਮ ਸਾਰੇ ਕਰਾਪਾਂ 'ਚ ਹੀ ਕਰ ਰਿਹਾ ਗਾ, ਜਿਹੜਾ ਕਿ ਜਦੋਂ ਨੂਨ ਆਉਂਦਾ ਨਾ, ਉਹਦੇ ਧਰਤੀ 'ਚ ਤੁਹਾਡੇ ਖਲਿੱਪੜ ਜੇ ਬਣ ਜਾਂਦੇ ਆ, ਜਿੱਦਾਂ
ਆਟੇ ਦੇ ਵਿੱਚ ਜਦੋਂ ਤੁਸੀਂ ਮਾੜੀ ਜਿਹੀ ਸ਼ੂਗਰ ਪਾਉਂਦੇ ਆ, ਉਹ ਇਕੱਠਾ ਜਿਹਾ ਹੋ ਜਾਂਦਾ ਹੈਨਾ। ਤੇ ਮੁੜ ਕੇ ਫਿਰ ਜਦੋਂ ਪਾਣੀ ਲਾਉਂਦੇ ਆ, ਉਹ ਪਾਣੀ ਉੱਥੋਂ ਤਿਲਕ ਕੇ ਜਿਹੜੀਆਂ ਜਾਣੀ ਦੀ ਸਰਾਖਾਂ ਬਣੀਆਂ ਹੇਠਾਂ ਨੂੰ ਉੱਥੇ ਜਾ ਪੈਂਦਾ, ਪਰ ਉਹਦੇ ਜੜ੍ਹਾਂ ਨੂੰ ਨਹੀਂ ਲੱਗਦਾ ਹੈਨਾ। ਬਹੁਤ ਹੀ ਫਾਰਮਰਾਂ ਨਾਲ ਆਪਣੇ ਗੱਲ ਵੀ ਹੁੰਦੀ ਆ ਵੀ ਅਸੀਂ ਪਾਣੀ ਬਹੁਤ ਲਾਉਂਦੇ ਆ, ਪਾਣੀ ਉੱਪਰ ਧਰਤੀ ਦੇ ਖੜਾ ਗਾ, ਪਰ ਸਾਡੇ ਬੂਟੇ, ਸਾਡੇ ਵਾਈਨ ਉਹ ਦੱਸ ਨਹੀਂ ਰਹੇ ਕਿ ਉਹ ਸੁੱਕ ਰਹੇ ਆ, ਉਹਨਾਂ ਦੇ ਪੱਤੇ ਸੁੱਕ ਰਹੇ ਆ। ਉਹਨਾਂ ਦਾ ਇਹ ਮਤਲਬ ਆ ਕਿ ਜਾਣੀ ਜਿਹੜੇ ਤੁਹਾਡੇ ਪਾਣੀ ਦੀ ਕੁਆਲਿਟੀ ਆ ਉਹ ਇੰਨੀ ਮਾੜੀ ਆ ਕਿ ਓਵਰ ਟਾਈਮ ਉਹਨਾਂ ਨੇ ਉਹ ਤੁਹਾਡੇ ਜਿਹੜੀਆਂ ਜੜ੍ਹਾਂ ਉੱਥੇ ਜਿਹੜੀ ਉੱਥੇ ਮਿੱਟੀ ਆ, ਸੋਇਲ ਆ, ਆਰਗੈਨਿਕ ਮੈਟਰ ਆ, ਉਹ ਇੰਨਾ ਹੈ ਨਹੀਂ ਗਾ, ਉਹ ਹੋਲਡ ਨਹੀਂ ਕਰ ਰਿਹਾ, ਉਹ ਛੇਤੀ ਡਰਾਈ ਹੋ ਜਾਂਦਾ। ਕਈ ਖੇਤਾਂ ਦੇ ਵਿੱਚ ਪਾਣੀ ਲਾਵੋ ਹਫ਼ਤਾ ਕੱਢ ਜਾਂਦੇ ਆ, ਕਈ ਖੇਤ ਦੂਜੇ ਦਿਨ ਏਦਾਂ ਲੱਗਦਾ ਵੀ ਇੱਥੇ ਪਾਣੀ ਲੱਗਿਆ ਹੀ ਨਹੀਂਗਾ। ਜੀ ਜੀ ਹਾਂ, ਖੁਰਾਕ ਜਾਂਦੀ ਆ ਸਾਰੇ ਬੂਟਿਆਂ ਨਾ। ਹੁਣ ਗ੍ਰੇਪਾਂ ਦੇ ਦੇਖਦੇ ਆ, ਪੋਟੈਸ਼ੀਅਮ ਇਹਨਾਂ ਨੇ ਕਈ KTS ਆਮ ਯੂਜ਼ ਹੁੰਦੀ ਆ ਹੈਨਾ। ਜਿੱਥੇ ਧਰਤੀ ਚੰਗੀ ਨਹੀਂ ਗੀ ਉੱਥੇ ਉਹ ਉਨੀ ਇਫੈਕਟਿਵਨੈਸ ਨਹੀਂ ਹੋਣੀ ਹੈਨਾ। ਉੱਥੇ ਫਿਰ ਅਸੀਂ ਪੋਟੈਸ਼ੀਅਮ ਐਸੀਟੇਟ ਯੂਜ਼ ਕਰੀਦੀ ਆ ਵੀ ਤੁਸੀਂ ਫੋਲੀਅਰਲੀ ਜਿਹੜੀ ਰੈਡਲੀ ਅਵੇਲੇਬਲ ਹੋਵੇ ਵੀ ਛੇਤੀ ਉਹਨਾਂ 'ਚ ਸ਼ੂਗਰ ਪੈ ਜਾਏ ਹੈਨਾ। ਤੇ ਆਰਗੈਨਿਕ ਪੋਟੈਸ਼ੀਅਮ ਵੀ ਆ ਰਹੀ ਆ, ਬਹੁਤ ਚੀਜ਼ਾਂ ਜਿਹੜੀਆਂ ਨਾ ਮਾਰਕੀਟ ਦੇ ਵਿੱਚ ਆ, ਉਹ ਤੁਸੀਂ ਦੇਖ ਕੇ ਉਹਨੇ ਵੀ ਕਈ ਆਰੇ ਨੰਬਰਾਂ ਤੇ ਆਪਾਂ ਬਹੁਤ ਸਟਕ ਹੋ ਜਾਈਦਾ ਵੀ ਇਹ 'ਚ 30% ਪੋਟੈਸ਼ੀਅਮ ਆ, ਇਹ 'ਚ 20% ਪੋਟੈਸ਼ੀਅਮ ਆ, ਬੂਟਾ ਤਾਂ 2-4% ਹੀ ਚੱਕਦਾ ਹੁੰਦਾ। ਤੇ ਉਹ ਜੇ ਰਾਈਟ ਟਾਈਪ ਦੀ ਉਹਨੂੰ ਮਿਲ ਜੇ ਉਹ 2-4 ਚੱਕ ਲੂ, ਨਹੀਂ ਤਾਂ ਉਹ ਨਹੀਂ ਉਹਨੇ ਚੱਕਣੀ। ਤੇ ਜਿਹੜੀ ਨੰਬਰਸ ਤੇ ਬਾਏ ਕਰਨੀ ਆ ਉਹ ਬਹੁਤ ਹੀ ਗਲਤ ਚੀਜ਼ ਆ, ਸਪੈਸ਼ਲੀ ਜੇ ਤੁਹਾਡੀ ਸੋਇਲ ਤੇ ਪਾਣੀ ਦੇ ਵਿੱਚ ਪ੍ਰੋਬਲਮ ਆਉਂਦੀ। ਜੀ 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 ਬਿਲਕੁਲ ਨਾ। ਤੇ ਤਰ੍ਹਾਂ ਦੀ ਜਾਣੀ ਦੀ ਇਹ ਚੀਜ਼ਾਂ ਗਿਆ। ਹੁਣ ਪੋਟੈਸ਼ੀਅਮ ਪਾਉਣ ਦਾ ਟਾਈਮ ਆ, ਜਿਨ੍ਹਾਂ ਦੇ ਸ਼ੂਗਰ ਪੈਣੀ ਆ ਹੁਣ ਅਗਲੇ ਹੁਣ ਤੋਂ ਸ਼ੁਰੂ ਹੋ ਰਹੀ ਆ, 6 ਹਫ਼ਤਿਆਂ ਦੇ ਵਿੱਚ ਪੂਰੀ ਸ਼ੂਗਰ ਪੈ ਜਾਣੀ ਹੈ। ਜੀ ਜੀ ਬਿਲਕੁਲ। ਸਤੰਬਰ ਦੇ ਵਿੱਚ ਹਾਰਵੈਸਟਿੰਗ ਉਹ ਵੀ ਤਿਆਰ ਹੋਣਗੇ ਕਰਨ ਨੂੰ। ਤੇ ਪਰ ਜਿੱਥੇ ਜਾਣੀ ਦੀ ਜੇ ਤੁਸੀਂ ਪਾਣੀ ਵਿੱਚ ਦੀ ਨਹੀਂ ਜਾਂਦੀ, ਫਿਰ ਫੋਲੀਅਰ ਕਰ ਦਿਓ, ਇੱਕ ਨਹੀਂ ਤਾਂ 2 ਕਰ ਦਿਓ, ਉਹਦੇ ਨਾਲ ਜਾਂਦੀ ਤੁਹਾਡਾ ਫਾਇਦਾ ਹੋ ਜਾਊ। ਤੇ ਉਹ ਤੁਸੀਂ ਪੁੱਛ ਸਕਦੇ ਆ, ਸਾਤੋਂ ਵੀ ਪੁੱਛ ਸਕਦੇ ਆ, ਕਿਤੇ ਹੋਰ ਵੀ ਜਾਂਦੀ ਜਿਹੜੇ ਤੁਹਾਡੇ PC ਹੈ ਸਭ ਤੋਂ ਪੁੱਛੋ ਤੇ ਜਾਂਦੀ ਜਿਹੜੀ ਅਸੀਂ ਚੀਜ਼ ਪਾਉਨੇ ਆ ਉਹਦੀ ਐਕਚੁਅਲ ਬੂਟੇ ਚੱਕਦੇ ਕਿੰਨਾ। ਤੇ ਅੱਛਾ, ਇਹ ਵੀ ਹੋ ਸਕਦਾ ਸਿੱਧੂ ਸਾਹਿਬ ਵੀ ਜੇ ਮੰਨ ਲਓ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਇੱਥੇ ਲੂਣ ਆ ਪਾਣੀ ਦੇ ਵਿੱਚ, ਜ਼ਮੀਨ ਦੇ ਵਿੱਚ ਜਾਂ ਕਿਸੇ ਵੀ ਕਾਰਨ ਕਰਕੇ, ਉਹਨੂੰ ਆਉਂਦਾ ਹੀ ਰੋਕਿਆ ਜਾ ਸਕਦਾ? ਕੋਈ ਇਸ ਤਰ੍ਹਾਂ ਦਾ ਹੱਲ ਵੀ ਹੈ? ਹਾਂ, ਨਹੀਂ ਹੱਲ ਹੈਗੇ, ਸੋਲੂਸ਼ਨ ਹੈਗੇ ਹੈਨਾ। ਮੈਂ ਹੁਣ ਕਈ ਵਾਰੀ ਪਿਛਲੇ ਵੀਕ ਬ੍ਰਦਰ ਏਰੀਆ 'ਚ ਖੇਤ ਦੇਖ ਕੇ ਆਂਦਾ ਹੈਨਾ। ਉਹਦੇ ਮੇਨ ਸਟ੍ਰੈਸ ਆ ਵੀ ਜਾਂਦੀ ਬੂਟੇ ਸਾਰਾ ਕੁਝ ਚੰਗਾ ਗਾ, ਬੂਟੇ ਵੀ ਠੀਕ ਆ, ਪਰ ਉਹ ਪਾਣੀ 'ਚ ਨੂਣ ਇੰਨਾ ਆ ਰਿਹਾ ਕਿ ਉਹ ਪੱਤੇ ਸਾਰੇ ਉਹਨਾਂ ਦੇ ਆਲਮੋਸਟ ਸੜਨ ਵਾਲੇ ਆ, 50% ਸੜ ਗਏ। ਤੇ ਜਦੋਂ ਫਿਰ ਦੇਖੀਦਾ ਉਹਨੂੰ ਟ੍ਰੀਟਮੈਂਟ ਚਾਹੀਦੀ ਆ ਹੈਨਾ, ਟ੍ਰੀਟਮੈਂਟ ਤੇ ਕਾਸਟ ਆਉਂਦਾ ਗਾ ਹੈਨਾ। ਬਾਹਲੇ ਆਪਾਂ ਸੋਚੀਦਾ ਵੀ ਜਾਣੀ ਦੀ ਅਸੀਂ ਉਹ ਕਾਸਟ ਬਚਾ ਲਈਏ, ਫਰਟੀਲਾਈਜ਼ਰ 'ਚ ਜ਼ਿਆਦਾ ਪਾ ਦਿਆਂਗੇ, ਹੋਰ ਪਾਸੇ ਅਸੀਂ ਜਾਵਾਂਗੇ, ਉਹ ਕੰਮ ਨਹੀਂ ਕਰਦੇ। ਤੁਹਾਨੂੰ ਪਾਣੀ ਨੂੰ ਹੀ, ਜਿੱਥੇ ਪਾਣੀ ਦੀ ਕੁਆਲਿਟੀ ਮਾੜੀ ਆ ਉੱਥੇ ਜਾਂਦੀ ਉਹੀ ਕਰਨਾ ਪੈਣਾ ਗਾ ਹੈਨਾ। ਜੇ ਮੀਨ ਤੁਹਾਡੇ ਬ੍ਰੇਨ 'ਚ ਟਿਊਮਰ ਆ, ਹਾਰਟ ਦੀ ਸਰਜਰੀ ਕਰਕੇ ਤਾਂ ਕੋਈ ਫਾਇਦਾ ਨਹੀਂ ਹੋਣਾ। ਨਹੀਂ ਹੋਣਾ, ਬਿਲਕੁਲ ਸਹੀ। ਉਹ ਤਾਂ ਤੁਹਾਨੂੰ ਉੱਥੇ ਜਿੱਥੇ ਜਾਂਦੀ ਪ੍ਰੋਬਲਮ ਆ ਉੱਥੇ ਟੱਚ ਕਰਨੀ ਪੈਣੀ ਆ। ਉਹਦੇ ਲਈ ਬਹੁਤ ਸੋਲੂਸ਼ਨ ਹੈਗੇ ਆ ਇੱਥੇ ਹੈਨਾ, ਜਿਹੜੇ ਕਾਫੀ ਕੰਪੀਟ ਕਰਦੇ ਆ। ਪਹਿਲਾਂ ਲੋਕ ਜ਼ਿਆਦਾ ਜਿਪਸਮ ਪਾਉਂਦੇ ਸੀ, ਠੀਕ ਹੈ। ਜਿਪਸਮ ਜਾਣੀ ਦੀ ਉਹ ਬਾਈਂਡ ਕਰਕੇ ਉਹ ਨੂਣ ਤੇ ਉਹਨੂੰ ਬਣਾ ਕੇ ਉੱਥੇ ਨਾ ਧਰਤੀ 'ਚ ਹੀ ਪਈ ਰਹਿੰਦੀ, ਉਹ ਕਿਤੇ ਜਾਂਦੀ ਨਹੀਂ। ਤੇ 1-2 ਸਾਲ ਬਹੁਤ ਜ਼ਿਆਦਾ ਕੰਮ ਕਰਦੀ ਆ, ਮੁੜ ਕੇ ਫਿਰ ਉਹ ਕੰਮ ਕਰਨਾ ਘੱਟ ਹੋ ਜਾਂਦੀ ਹੈ। ਜਿੰਨੀ ਜ਼ਿਆਦਾ ਪਾਈ ਜਾਂਦੇ ਆ ਉਨੀ ਉਹਦੀ ਇਫੈਕਟਿਵਨੈਸ ਘੱਟ ਜਾਂਦੀ ਜੀ ਜੀ। ਤੇ ਫਿਰ ਉਹ ਇਸ ਵਕਤ ਕਾਫੀ ਸੋਲੂਸ਼ਨ ਹੈਗੇ ਆ, ਅਸੀਂ ਜਿਹੜੀਆਂ ਇੱਥੇ ਟੈਸਟਿੰਗ ਲੈਬਸ ਦੇ ਵਿੱਚ ਵੀ ਕਾਫੀ ਕਰੀਦਾ ਤੇ ਖੇਤਾਂ ਦੇ ਵਿੱਚ ਵੀ ਹੋ ਰਿਹਾ ਗਾ, ਜਿਹੜਾ ਕਿ ਤੁਸੀਂ ਪਾਣੀ ਦਾ ਟੋਟਲੀ ਕੈਮੀਕਲ ਕੰਪੋਜੀਸ਼ਨ ਚੇਂਜ ਕਰ ਸਕਦੇ ਆ, ਜਿਹੜਾ ਕਿ ਜਦੋਂ ਧਰਤੀ 'ਚ ਜਾਵੇ ਉਹ ਤੁਹਾਨੂੰ ਡੈਮੇਜ ਨਾ ਕਰੇ, ਗਰੋ ਕਰੇ। ਉਹਦੇ ਨਾਲ ਤੁਹਾਡੀ ਜਿਹੜੀ ਮਿੱਟੀ ਆ ਉਹ ਗਿੱਲੀ ਵੀ ਜ਼ਿਆਦਾ ਚਿਰ ਰਹਿੰਦੀ ਆ ਹੈਨਾ। ਜਿਹੜੀ ਮਿੱਟੀ ਹੁਣ ਇਹੋ ਜਿਹੇ ਵੀ ਸੋਲੂਸ਼ਨ ਹੈਗੇ ਆ ਜਿਹੜੇ ਕਿ ਅੱਗੇ ਜਿਹੜਾ ਏਦਾਂ ਲੱਗਦਾ ਕਿ ਪਾਣੀ ਲਾਏ ਤੋਂ ਦੂਜੇ ਦਿਨ ਪਾਣੀ ਟੋਟਲੀ ਡਰੇਨ ਹੋ ਗਿਆ,
ਹਫ਼ਤਾ ਵੀ ਜਾਂਦੀ ਉਹ ਮਿੱਟੀ ਉਹਦਾ ਚੇਂਜ ਹੋ ਜਾਂਦੀ ਆ ਕਿ ਉਹ ਪਾਣੀ ਹੋਲਡ ਕਰਕੇ ਬੂਟਿਆਂ ਨੂੰ ਦਿੰਦੀ ਰਹਿੰਦੀ, ਬੂਟੇ ਫਿਰ ਗਰੋ ਹੋ ਜਾਂਦੇ। ਜੀ ਜੀ। ਤੇ ਜਿਹੜਾ ਫਰਟੀਲਾਈਜ਼ਰ ਆ ਉਹ ਵੀ ਜਾਣੀ ਦੀ ਜਿੱਦਾਂ ਹੁਣ ਕਈ ਖੇਤਾਂ ਦੇ ਵਿੱਚ ਕਿੰਨਾ ਮਰਜ਼ੀ ਪਾ ਲਓ ਉਹ ਚੱਲਦਾ ਹੀ ਨਹੀਂਗਾ। ਜਿੱਥੇ ਬਾਇਓਕਾਰਬੋਨੇਟਸ ਆ, ਜਿੱਥੇ ਸੋਡੀਅਮ ਹੈਗਾ ਗਾ, ਜਿੱਥੇ ਹੋਰ ਵੀ ਮਿਨਰਲਸ ਕਈ ਜ਼ਿਆਦਾ ਐਕਸੈਸਿਵ ਹੈਗੇ ਆ, ਉਹਨਾਂ ਨੂੰ ਬੈਲੈਂਸ ਕਰਨ ਦੀ ਲੋੜ ਪੈਂਦੀ ਆ। ਜੇ ਬੈਲੈਂਸ ਕਰ ਲਓਗੇ ਤਾਂ ਉਹਦੀ ਜਾਂਦੀ ਤੁਹਾਡੇ ਪਾਣੀ ਘੱਟ ਲੱਗੂ, ਕਿਉਂ ਜਦੋਂ ਮੋਇਸਚਰ ਲੈਵਲ ਜ਼ਿਆਦਾ ਗਰਾਊਂਡ ਚ, ਤੇ ਉੱਥੇ ਬਿਜਲੀ ਦੀ ਬਹੁਤ ਸੇਵਿੰਗ ਆ। ਇਸ ਵਕਤ ਬਿਜਲੀ ਦਾ ਕਾਸਟ ਬਹੁਤ ਆ ਤੇ ਜਿਹੜੀ ਫਰਟੀਲਾਈਜ਼ਰ ਦੀ ਇਫੀਸ਼ੀਐਂਸੀ ਆ ਉਹ ਵੱਧ ਜਾਂਦੀ ਆ। ਜੀ ਜੀ। ਦੇਖੋ ਘੱਟ ਪਾਓਗੇ ਜ਼ਿਆਦਾ ਲੱਗੂਗਾ। ਹਾਂਜੀ ਹਾਂਜੀ ਬਿਲਕੁਲ। ਦੇਖੋ ਸਿੱਧੂ ਸਾਹਿਬ, ਆਪਾਂ ਸਾਰੇ ਪੰਜਾਬ ਤੋਂ ਹੀ ਆ ਤੇ ਖੇਤੀਬਾੜੀ ਕਰਦੇ ਆਏ ਆ, ਹਨਾ। ਕਿਸੇ ਵੀ ਤੱਤ ਦਾ ਜੇ ਤਵਾਜ਼ਨ ਸਹੀ ਨਹੀਂ ਹੈ, ਉਹ ਘੱਟ ਹੈ ਚਾਹੇ ਵੱਧ ਹੈ, ਉਹਨੇ ਆਪਣੇ ਤਰੀਕੇ ਦੇ ਨਾਲ, ਚਾਹੇ ਉਹ ਘੱਟ ਫੀਸਦੀ ਚ ਕਰੇ, ਘੱਟ ਪਰਸੈਂਟੇਜ ਚ ਕਰੇ, ਪਰ ਉਹਨੇ ਕ੍ਰੌਪ ਤੇ ਬੂਟੇ ਤੇ ਆਪਣਾ ਅਸਰ ਛੱਡਣਾ ਹੀ ਛੱਡਣਾ। ਹਾਂ, ਨਹੀਂ ਅਸਰ ਛੱਡ ਰਹੇ ਆ ਇਸ ਵਕਤ ਨਾ। ਤੇ ਫਿਰ ਉਹ ਦੇਖਦਾ ਵੀ ਪੱਤੇ ਸੜਨੇ ਸ਼ੁਰੂ ਹੋ ਜਾਂਦੇ ਆ, ਹਨਾ। ਵੀ ਤੁਸੀਂ ਜਾਣੀ ਦੀ ਉਹ ਸੋਲੂਸ਼ਨ ਟੈਕਨੋਲੋਜੀਜ਼ ਇਸ ਵਕਤ ਆਈਆਂ ਵੀਆਂ ਹੈਗੀਆਂ, ਕੰਮ ਕਰਦੀਆਂ ਗਈਆਂ, ਹਨਾ। ਉਹ ਦੇਖਣ ਨੂੰ ਮਹਿੰਗੀਆਂ ਲੱਗਦੀਆਂ, ਪਰ ਉਦੋਂ ਜ਼ਿਆਦਾ ਲਾਸ ਤਾਂ ਪਾਣੀ ਬਿਜਲੀ ਦਾ ਬਿੱਲ ਦੇ ਕੇ ਤਾਂ ਖਰਾਬ ਲਾਸ ਹੋ ਰਿਹਾ ਹੈਗਾ, ਤੇ ਫਿਰ ਕੁਆਲਿਟੀ ਵੀ ਮਾੜੀ ਆ, ਤੁਹਾਡਾ ਚਾਰੇ ਪਾਸਿਓਂ ਹਿੱਟ ਹੋ ਰਹੀ। ਜੀ ਜੀ। ਤੇ ਹੋਰ ਕਰੰਟ ਸਿਚੁਏਸ਼ਨ ਦੇ ਵਿੱਚ, ਜਿਵੇਂ ਤੁਸੀਂ ਗ੍ਰੇਪਸ ਦਾ ਜ਼ਿਕਰ ਕੀਤਾ ਜਾਂ ਅੰਗੂਰਾਂ ਦਾ ਤੇ ਬਦਾਮਾਂ ਦਾ ਆਪਾਂ ਜ਼ਿਕਰ ਕੀਤਾ, ਹੋਰ ਕਿਹੜੀਆਂ ਫਸਲਾਂ ਨੇ ਇਸ ਟਾਈਮ? ਹੋਰ ਜਿੱਦਾਂ ਹੁਣ ਪਿਸਟੈਚੀਓਜ਼ ਆ, ਪਿਸਟੈਚੀਓਜ਼ ਦੀ ਵੀ ਫਿਲਿੰਗ ਸ਼ੁਰੂ ਹੋ ਰਹੀ ਆ। ਠੀਕ ਹੈ ਜੀ। ਜਿੱਥੇ ਸਟ੍ਰੈਸ ਹੋਊਗੀ ਉੱਥੇ ਬਲੈਂਕਸ ਜ਼ਿਆਦਾ ਹੋਣਗੇ, ਹਨਾ। ਜਿੱਥੇ ਪਾਣੀ ਦੀ ਵੀ ਘਾਟ ਹੋਊ, ਜਿੱਥੇ ਨਿਊਟ੍ਰੀਐਂਟ, ਉਹਨਾਂ ਨੇ ਜਾਣੀ ਦੀ ਉਹ ਬਲੈਂਕਸ ਜ਼ਿਆਦਾ ਹੋਣਗੇ ਜਦੋਂ ਉਹਨਾਂ ਦੀ ਹਾਰਵੈਸਟ ਹੋਊਗੀ। ਉਹ ਤੇ ਵੀ ਹੁਣੇ ਹੀ ਜ਼ੋਰ ਦੇਣਾ ਪੈਣਾ। ਜੀ ਜੀ। ਪ੍ਰੋਪਰ ਨਿਊਟ੍ਰੀਐਂਟ, ਕਿਉਂ ਜਿੰਨੀ ਉਹ ਬੋਰਾਨ ਮੰਗਦੇ ਆ, ਜਿੰਨੀ ਉਹ ਜ਼ਿੰਕ ਮੰਗਦੇ ਆ, ਜੇ ਪ੍ਰੋਪਰਲੀ ਨਹੀਂ ਦਿੱਤੀ ਹੁੰਦੀ, ਉੱਥੇ ਫਿਰ ਉਹ ਬਲੈਂਕਸ ਦੇ ਨਾਲ ਉਹਦੀ ਜਾਂਦੀ ਕੁਆਲਿਟੀ ਤੇ ਯੀਲਡ ਹਿੱਟ ਹੋ ਰਹੀ ਹੈ। ਤੇ ਜਿੱਦਾਂ ਅੱਜ ਸਾਡੇ ਕਈ ਵੀਰਾਂ ਨੇ ਪੱਗ ਤੇ ਵੀ ਪੇਜ ਤੇ ਪਾਇਆ ਵੀ ਸੀ, ਤੇ ਪਿਸਟੈਚੀਓ ਦੀ ਵੀ ਪ੍ਰਾਈਸ 145 ਸੀ ਲਾਸਟ ਈਅਰ, ਹਨਾ। ਤੇ ਐਤਕੀ ਦੇਖੋ ਕਿੰਨੀ ਆ, ਹੋਪਲੀ ਸਸਟੇਨ ਕਰ ਜੇ, ਪਰ ਵਰਡਸ ਆ ਰਹੇ ਆ ਵੀ ਜਾਂਦੀ ਪਿਸਟੈਚੀਓ ਬਹੁਤ ਬੀਜਿਆ ਵਿਆ, ਓਵਰ ਟਾਈਮ ਇਹਦੀ ਪ੍ਰਾਈਸ ਘਟੂਗੀ। ਇਹਦਾ ਮਤਲਬ ਤੁਹਾਨੂੰ ਆਪਦੇ ਖੇਤ ਦੇ ਵਿੱਚ ਐਫੀਸ਼ੀਐਂਸੀਜ਼ ਪਾਉਣੀਆਂ ਪੈਣੀਆਂ, ਯੀਲਡ ਵਧਾਉਣੀ ਪੈਣੀ ਆ, ਤੇ ਜਿਹੜਾ ਜਾਣਦੇ ਤੁਸੀਂ ਜਦੋਂ ਪ੍ਰਾਈਸ ਹੇਠਾਂ ਜਾਵੇ ਉਹਦੇ ਨਾਲ ਕੋ ਹੈਂਡਲ ਕਰ ਸਕੋ। ਜੀ ਜੀ। ਇਹ ਤਾਂ ਹੈਗੀ ਪਿਸਟੈਚੀਓਜ਼ ਦੀ। ਤੇ ਬਾਕੀ ਵੀ ਜਿਹੜੇ ਸਾਰੇ ਜਿਹੜੇ ਕ੍ਰਾਪ ਆ ਨਾ, ਹੁਣ ਜਿੱਦਾਂ ਆਪਣੇ ਵੈਦਰ ਆ, 100 ਡਿਗਰੀ ਤੋਂ ਓਵਰ ਟੈਂਪਰੇਚਰ ਚੱਲ ਰਿਹਾ ਹੈਗਾ ਇਸ ਵਾਰ, ਹਨਾ। ਉੱਤੇ ਕੁਆਲਿਟੀ ਤੇ ਬਹੁਤ ਫਰਕ ਪੈਂਦਾ, ਕਿਉਂ ਸਾਈਜ਼ ਨਹੀਂ ਬਣਦਾ, ਛੇਤੀ ਸਟ੍ਰੈਸ ਹੋ ਕੇ ਛੇਤੀ ਬੂਟਾ ਡਿਲੀਵਰ ਕਰਦਾ। ਇੱਕ ਤਾਂ ਇਹ। ਦੂਸਰਾ ਇਹ ਆ ਵੀ ਜਾਣੀ ਦੀ ਪਾਣੀ ਦੀ ਬਹੁਤ ਸ਼ੋਰਟੇਜ ਰਹਿੰਦੀ ਆ, ਜਿਹੜੀ ਫਰਟੀਲਾਈਜ਼ਰ ਆ ਉਹ ਚੱਕ ਨਹੀਂ ਹੁੰਦਾ। ਇਹ ਵੀ ਆ ਵੀ ਜਦੋਂ ਪਾਣੀ, ਹੁਣ ਜਦੋਂ ਸੋਇਲ ਦੇ ਟੈਂਪਰੇਚਰ ਦੇਖੇ ਜਾਂਦੇ ਆ ਨਾ, ਜੇ 70 ਡਿਗਰੀ ਤੋਂ ਟੈਂਪਰੇਚਰ ਸੋਇਲ ਦਾ ਜਿੱਥੇ ਤੁਹਾਡੀਆਂ ਜੜਾਂ ਗਈਆਂ ਉੱਪਰ ਰਹੇ, ਫਿਰ ਉਹ ਪਾਣੀ ਚੱਕਦਾ। ਜੇ 80 ਡਿਗਰੀ ਉਹ ਸੋਇਲ ਦਾ ਟੈਂਪਰੇਚਰ, ਜਿੱਦਾਂ ਹੁਣ ਰੇਤਾ ਹੈਗਾ ਇੱਥੇ ਆਪਣੇ ਆ ਰੇਜ਼ਨ ਸਿਟੀ, ਸਾਰਾ ਕਰਦਰਜ਼ ਏਰੀਆ, ਸਾਰਾ ਕਰਮਨ ਦੇ ਵਿੱਚ ਵੀ ਰੇਤਾ ਹੈਗਾ, ਤਾਂ ਤੱਤਾ ਬਹੁਤ ਹੁੰਦਾ ਹੈਗਾ। ਜਦੋਂ 80 ਡਿਗਰੀ ਹੋ ਜਾਂਦਾ, ਤੁਹਾਡਾ 72% ਹੀ ਪਾਣੀ ਚੱਕ ਹੁੰਦਾ। ਜੀ। ਟਰੀਆਂ ਦੇ ਜਾਣੇ ਦੀ, ਉਹ ਟਰੀ ਵੀ ਤੱਤਾ ਪਾਣੀ ਨਹੀਂ ਪੀਂਦੇ, ਉਹ ਵੀ ਠੰਡਾ ਹੀ ਪੀਂਦੇ ਆ। ਹਾਂ ਬਿਲਕੁਲ। ਤੇ ਜੇ ਹਾਂਜੀ, ਤੇ ਫਿਰ ਉਹ ਜਿਹੜਾ ਜਾਣੀ ਦੀ ਇਹ ਆਪਾਂ ਓਵਰਆਲ ਦੇਖਦੇ ਆ ਨਾ, ਜਦੋਂ ਐਰੀਗੇਟ ਵੀ ਕਰਦੇ ਆ, ਜਦੋਂ ਤੁਸੀਂ ਫਰਟੀਲਾਈਜ਼ਰ ਪਾਉਨੇ ਆ, ਉਹਦਾ ਬਹੁਤ ਜ਼ਰੂਰੀ ਹੋ ਜਾਂਦਾ ਵੀ ਸਵੇਰੇ ਪਾਵੋ। ਜੇ ਤੁਸੀਂ ਦੁਪਹਿਰ ਨੂੰ ਪਾਵੋ, ਜੇ ਟੈਂਪਰੇਚਰ ਤੁਹਾਡਾ ਰੇਤੇ ਵਾਲਾ ਖੇਤ ਆ 80 ਡਿਗਰੀ ਹੋਇਆ ਪਿਆ, ਫਿਰ ਤੁਹਾਡਾ ਜਾਣੀ ਦੀ 1 ਕੁਆਟਰ ਤਾਂ ਫਰਟੀਲਾਈਜ਼ਰ ਉਦਾਂ ਹੀ ਗਿਆ, ਤੁਹਾਡਾ ਵੇਸਟ ਹੋ ਗਿਆ, ਹਨਾ। ਤੇ ਉਸ ਦੀਆਂ ਸਾਰੀਆਂ ਚੀਜ਼ਾਂ ਦੇਖ ਕੇ ਇਹਦੇ ਵਿੱਚ ਨਾ ਐਫੀਸ਼ੀਐਂਸੀ ਦੀ ਲੋੜ ਪੈਂਦੀ ਆ, ਹਨਾ। ਤੇ ਹਰ ਇੱਕ ਨੂੰ ਆਪਦੇ ਖੇਤ ਦਾ ਪਤਾ ਵੀ ਮੈਨੂੰ ਕੀ ਕੀ ਚਾਹੀਦਾ, ਕਿੱਥੇ ਵੀਕ ਆ, ਕਿੱਥੇ ਮਾੜਾ ਗਾ, ਉਹਦਾ ਹਰ ਇੱਕ ਚੀਜ਼ ਦੇ ਸੋਲੂਸ਼ਨਸ ਹੈਗੇ ਆ। ਕੁਐਸਚਨ ਉਹਦਾ ਇੰਨਾ ਹੈਗਾ ਵੀ ਆਪਾਂ ਕਾਸਟ ਕਿੰਨਾ ਕਰਨਾ ਮੰਗਦੇ ਆ ਉਹਦਾ। ਜੇ ਕਾਸਟ ਹੀ ਇੰਨਾ ਹੁੰਦਾ ਫਿਰ ਤਾਂ ਕਰਨ ਦੀ ਲੋੜ ਨਹੀਂ ਗੀ। ਜੇ ਜਾਣੇ ਦੀ ਕਈ ਸੋਲੂਸ਼ਨ ਬਈ ਤੁਹਾਨੂੰ ਬੈਨੀਫਿਟ ਕਰ ਜਾਂਦੇ ਆ ਓਵਰ ਟਾਈਮ, ਉਹਨਾਂ ਦਾ ਸੋਲੂਸ਼ਨ ਕਰਨਾ ਚਾਹੀਦਾ।
ਜੀ, ਜੀ। ਤੇ ਆਪਾਂ ਅਗਲੀ ਖਬਰ ਕਹੀਏ ਨਾ, ਅਗਲੇ ਮਸਲੇ ਵੱਲ ਵਧੀਏ, ਜਿਹੜੀ ਗਰਮੀ ਪਈ ਹੈ ਇਹਨਾਂ ਦਿਨਾਂ ਦੇ ਵਿੱਚ। ਜ਼ਰੂਰ ਉਹਨੇ ਬੇਸ਼ੱਕ ਫਸਲਾਂ ਗਰਮੀ ਦੀਆਂ ਹੀ ਹੁੰਦੀਆਂ ਨੇ, ਗਰਮੀ ਦੇ ਵਿੱਚ ਠੰਡ ਦੇ ਵਿੱਚ ਠੰਡ ਦੀਆਂ ਹੁੰਦੀਆਂ, ਪਰ ਫਿਰ ਵੀ ਜ਼ਿਆਦਾ ਜਾਂ ਘੱਟ ਪਵੇ, ਠੰਡ ਵੀ ਗਰਮੀ ਵੀ ਜ਼ਿਆਦਾ ਜਾਂ ਘੱਟ ਪਵੇ ਤਾਂ ਉਹਦਾ ਅਸਰ ਜ਼ਰੂਰ ਹੁੰਦਾ ਉਸ ਸੀਜ਼ਨ ਦੀ ਫਸਲ 'ਤੇ ਵੀ। ਇਹਦਾ ਗਰਮੀ ਦਾ ਕਿੰਨਾ ਕੁ ਪ੍ਰਭਾਵ ਆ ਫਸਲਾਂ ਦੇ ਉੱਤੇ, ਤੇ ਕਿਸਾਨ ਵੀਰਾਂ ਨੂੰ ਕੀ ਕੁਛ ਕਰਨਾ ਚਾਹੀਦਾ? ਨਹੀਂ, ਦੇਖੋ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਜੀ, ਹੈ ਜੀ। ਨਾ। ਇੱਕ ਤਾਂ ਇਹ ਹੈਗਾ ਵੀ ਜਿਹੜਾ ਐਤਕੀ ਸਾਲ ਦਾ ਕਰਾਪ ਜੀ, ਜਦੋਂ ਟਰੀ ਕਰਾਪ ਅਸੀਂ ਦੇਖਦੇ ਹਾਂ ਵਿਨੀਅਰਡ ਦੇ, ਇੱਕ ਹੈਗਾ ਨੈਕਸਟ ਈਅਰ ਦਾ, ਜਿਹੜੇ ਹੁਣ ਸਪੈਸ਼ਲੀ ਟਰੀ ਕਰਾਪਸ ਆ ਉਹਨਾਂ ਦੇ ਜਿਹੜੇ ਬਡਿੰਗਸ ਆ, ਜਿਹੜੇ ਅਗਲਿਆਂ ਨੂੰ ਵੱਢ ਹੋਣੇ ਆ ਵਰਸਸ ਪੱਤੇ ਆਉਣੇ ਆ, ਉਹ ਹੁਣ ਸੈੱਟ ਹੋ ਗਿਆ ਇਹ। ਜਿੱਥੇ ਜਾਣੀ ਦੀ ਬੂਟੇ ਪਾਣੀ ਵੀ ਜ਼ਿਆਦਾ ਚੱਕ ਰਹੇ ਆ, ਹਾਂਜੀ, ਜਿੱਥੇ ਪਾਣੀ ਦੀ ਕੁਆਲਿਟੀ ਚੰਗੀ ਆ, ਪਾਣੀ ਜ਼ਿਆਦਾ, ਉੱਥੇ ਉਹ ਸਾਈਜ਼ ਵੀ ਸੋਹਣਾ ਹੋ ਜੂ, ਨੈਕਸਟ ਈਅਰ ਨੂੰ ਵੀ ਉਹ ਕਰਾਪ ਬਹੁਤ ਜ਼ਿਆਦਾ ਹੈਵੀ। ਜਿੱਥੇ ਆਪਾਂ ਕਹਿੰਦੇ ਆ ਵੀ ਪਾਣੀ ਮਾੜਾ ਗਾ, ਜਿਹੜੇ ਅੱਗੇ ਗੱਲ ਕੀਤੀ ਆ, ਹਾਂਜੀ, ਉਹ ਸਿਰਫ ਐਰਕੀ ਲਈ ਮਾੜਾ ਨਹੀਂ, ਉਹ ਜਿਹੜੀਆਂ ਤੁਹਾਡੇ ਤਣਿਆਂ ਦੇ ਵਿੱਚ ਜਿੱਥੋਂ ਫੁੱਲ ਆਉਂਦੇ ਆ, ਉਹਨਾਂ ਦੇ ਵਿੱਚ ਵੀ ਨੂਨ ਹੁੰਦਾ ਹੈਨਾ। ਉਹ ਜਿਹੜਾ ਨੂਨ ਆ ਉਹ ਅਗਲੇ ਸਾਲ ਨੂੰ ਫੁੱਲਾਂ 'ਚ ਆ ਜਾਂਦਾ ਹੈਨਾ। ਕਈ ਵਾਰੀ ਬਾਹਲੇ ਬੰਦੇ ਕਹਿੰਦੇ ਵੀ ਕਿਸੇ ਦੇ ਖੇਤ ਦੇ ਵਿੱਚ ਜਦੋਂ ਬੀਜ ਰੱਖਦੇ ਆ ਉਹ ਬਹੁਤ ਇਫੈਕਟਿਵ ਆ। ਕਈਆਂ ਖੇਤਾਂ ਦੇ ਵਿੱਚ ਬੀਜ ਆਉਂਦੀ ਆ, ਬੀਜ ਜੇ ਖੇਤ ਉਧਰ ਨੂੰ ਮੂੰਹ ਹੀ ਨਹੀਂ ਕਰਦੀ, ਜਾਂਦੀ ਨਹੀਂ ਗੀ, ਕਿਉਂ ਉਹਨਾਂ ਦੇ ਜਿਹੜੇ ਟਰੀ ਆ ਨਾ ਉਹਨਾਂ 'ਚ ਇੰਨੀ ਟਾਕਸਿਸਿਟੀ ਆ, ਇੰਨਾ ਟਾਕਸਿਸ ਹੋਏ ਵੇ ਆ ਹੈਨਾ। ਪਹਿਲਾਂ ਹਰਬਸਾਈਡ ਪਾਉਣ ਦੇ ਨਾਲੋਂ ਜਿਹੜੀਆਂ ਆਪਾਂ ਰਾਉਂਡ ਅਪ ਸਪਰੇਆਂ ਕਰਦੇ ਆ, ਫਿਰ ਪੈਸਟੀਸਾਈਡ ਜਿੰਨੇ ਆ ਫੰਗਸਾਈਡ ਪਾਉਂਦੇ ਆ, ਉਹ ਵੀ ਟਰੀਆਂ ਦੇ ਵਿੱਚ ਹੀ ਜਾਣੀ ਦੀ ਹੈਗੇ ਆ, ਅਬਜ਼ੋਰਬ ਹੋਏ ਵੇ ਆ ਸਾਰੇ। ਤੇ ਫਿਰ ਜਿਹੜਾ ਨੂਨ ਵਾਲਾ ਪਾਣੀ, ਬਾਇਓ ਕਾਰਬੋਨੇਟਸ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਉਹ ਟਰੀਆਂ ਦੇ ਸਟਰਕਚਰ ਦੇ ਸਾਰੇ ਦੇ ਵਿੱਚ ਹੀ ਪਈਆਂ ਗਈਆਂ, ਤੇ ਉਹ ਨੈਕਸਟ ਈਅਰ ਜਿਹੜੇ ਫੁੱਲ ਆਉਂਦੇ ਆ ਜਾਂਦੇ ਆ, ਪਰ ਉਹਦੇ ਵਿੱਚ ਵੀ ਉਹ ਸਾਰੇ ਐਲੀਮੈਂਟਸ ਹੁੰਦੇ ਆ, ਤੇ ਜਿਹੜੀਆਂ ਬੀਜ ਆ ਉਧਰ ਨੂੰ ਮੂਵ ਨਹੀਂ ਕਰਦੀ, ਫਿਰ ਉਹ ਪੋਲੀਨੇਸ਼ਨ ਨਹੀਂ ਉਨੀ ਹੁੰਦੀ ਹੈਨਾ। ਭਾਵੇਂ ਤੁਸੀਂ ਕਿੰਨੀਆਂ ਮਰਜ਼ੀ ਰਖਾ ਲਓ ਹੈਨਾ। ਕਈ ਕਰਾਪ ਜ਼ਿਆਦਾ ਸੈਂਸਿਟਿਵ ਆ, ਜਿੱਦਾਂ ਬਲੂਬੇਰੀ ਤਾਂ ਬਹੁਤ ਜ਼ਿਆਦਾ ਹੀ ਸੈਂਸਿਟਿਵ ਆ ਹੈਨਾ। ਉਹ ਤਾਂ ਜੇ ਤੁਸੀਂ ਜ਼ਿਆਦਾ ਪੈਸਟੀਸਾਈਡ ਯੂਜ਼ ਕਰੋ, ਤੁਹਾਡੇ ਪੋਲੀਨੇਸ਼ਨ ਜਮੇ ਨਹੀਂ ਹੋਣੀ, ਫਿਰ ਯੀਲਡ ਨਹੀਂ ਹੋਣੀ। ਹਾਂਜੀ, ਫਿਰ ਬਦਾਮਾਂ ਦੇ ਵਿੱਚ ਵੀ ਸਿਮਿਲਰ ਆ ਹੈਨਾ। ਜਿੱਥੇ ਤੁਸੀਂ ਜ਼ਿਆਦਾ ਐਕਸੈਸਿਵਲੀ ਯੂਜ਼ ਕਰਦੇ ਆ, ਉਹ ਹਾਂ ਵੀਡਸ ਬਹੁਤ ਹੁੰਦੇ ਆ ਹੈਨਾ, ਪਰ ਉਹਨਾਂ ਦੇ ਮਾਰਨ ਦੇ ਲਈ ਉਹ ਸਾਰਿਆਂ ਦਾ ਜਿਹੜਾ ਤੁਹਾਡਾ ਬੈਲੈਂਸ ਆ, ਜਿਹੜਾ ਇਕੁਏਸ਼ਨ ਉਹ ਕਰਕੇ ਰੱਖਣਾ ਨਾ, ਉਹ ਬਹੁਤ ਹੀ ਜ਼ਰੂਰੀ ਆ ਫਿਊਚਰ ਯੀਲਡ ਦੇ ਲਈ। ਹੁਣ ਕਈਆਂ ਦੇ ਆਪਾਂ ਮੋਸਟਲੀ ਟਰੀਆਂ ਦੇ ਵਿੱਚ ਦੋ ਹੁੰਦੀਆਂ ਪਾਈਪਸ, ਜਿਹੜੀਆਂ ਇੱਕ ਤਾਂ ਜਾਂਦੀ ਖਾਣਾ ਲੈ ਕੇ ਵੀ ਆਉਂਦੀ, ਹੇਠਾਂ ਜੜਾਂ ਨੂੰ ਵੀ ਦਿੰਦੀ ਹੈ। ਜੇ ਉਹਨਾਂ ਦੇ ਵਿੱਚ ਵੀ ਨੂਨ ਸਟਰਕਚਰ ਜਿੱਦਾਂ ਆਪਣੇ ਕਹਿ ਦਿੰਦੇ ਆ ਨਾ ਵੀ ਹਾਰਟ ਅਟੈਕ ਹੋ ਗਿਆ, ਫਲਾਨਾ ਹੋ ਗਿਆ ਹੈਨਾ, ਉਹਨਾਂ ਨੇ ਜਾਂਦੀ ਨਾੜੀਆਂ ਪਲੱਗ ਹੋ ਗਈਆਂ, ਦਰਖਤਾਂ ਦੇ ਵੀ ਉਹ ਐਨ ਸਿਮਿਲਰ ਚੱਲਦੇ ਹੈਨਾ। ਤੇ ਉਹ ਮੁੜ ਕੇ ਫਿਰ ਜਦੋਂ ਮਰਨਾ ਸ਼ੁਰੂ ਹੋ ਜਾਂਦਾ, ਕਿਸੇ ਦਾ ਇੱਕ ਡਾਣਾ ਮਰਦਾ, ਕਿਸੇ ਦੇ ਜਾਂਦੀ ਹੇਠਾਂ ਜਿਹੜੀਆਂ ਲਿੰਬਸ ਆ ਉਹਨਾਂ ਤੇ ਕਰਾਪ ਨਹੀਂ ਆਉਂਦਾ, ਉੱਪਰਲੀਆਂ ਤੇ ਆ ਜਾਂਦਾ, ਕਿਉਂ ਉੱਪਰ ਥੋੜਾ ਜਿਹਾ ਉੱਥੇ ਵੈਪਰੇਸ਼ਨ ਹੁੰਦੀ, ਉਹ ਚੀਜ਼ਾਂ ਵੈਪਰੇਟ ਛੇਤੀ ਹੋ ਕੇ ਬਾਹਰ ਚਲੀਆਂ ਜਾਂਦੀਆਂ ਹੈਨਾ। ਤੇ ਇਸ ਕਰਕੇ ਜਾਣੀ ਦੀ ਇਹ ਜਿਹੜੀ ਵੀ ਇਹ ਹੀਟ ਦੇ ਸਟ੍ਰੈਸ ਆ, ਇੰਪੈਕਟਸ ਆ, ਇਹ ਸਿਰਫ ਐਰਕੀ ਨਹੀਂ, ਅਗਲੇ ਸਾਲ ਤੱਕ ਵੀ ਹੈਗੇ ਆ ਜੀ। ਤੇ ਜਿਹੜਾ ਮੁੜ ਕੇ ਫਿਰ ਜਾਂਦੀ ਉਹਨੂੰ ਜਿਹੜਾ ਨਿਊਟ੍ਰੀਸ਼ਨ ਆ, ਕਿਉਂ ਇਸ ਵਕਤ ਸਭ ਨੇ ਜਾਣੀ ਦੀ ਟਫ ਟਾਈਮ ਆ ਵੀ ਕਾਸਟ ਬਹੁਤ ਘੱਟ ਕੀਤੇ ਵੇ ਆ, ਜਦੋਂ ਤੁਸੀਂ ਕਾਸਟ ਕਰਦੇ ਆ ਉਹਦੀ ਪ੍ਰਾਈਸ ਕਿਤੇ ਨਾ ਕਿਤੇ ਤਾਂ ਪੇ ਕਰਨੀ ਪੈਂਦੀ ਹੈ ਜੀ, ਉਹ ਯੀਲਡ ਦੇ ਵਿੱਚ ਆਉਣੀ ਆ। ਜਿਹੜੇ ਤਾਂ ਟਰੀ ਕਰਾਪ ਉਹਨਾਂ ਤਾਂ 2-3 ਸਾਲ ਲੱਗ ਜਾਂਦੇ ਆ ਵਾਪਸ ਆਉਣ। ਅੱਛਾ, ਠੀਕ ਹੈ ਜੀ। ਹਾਂ, ਤੇ ਜਿਹੜੇ ਗ੍ਰੇਪ ਆ ਉਹਨਾਂ ਨੂੰ 1-2 ਸਾਲਾਂ 'ਚ ਰਿਕਵਰ ਹੋ ਜਾਂਦਾ ਹੈਨਾ। ਤੇ ਸੋ ਇਸ ਕਰਕੇ ਵੀ ਇਹ ਹੀਟ ਇੰਨਾ ਚਿਰ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਬੜਾ ਚਿਰ ਹੋ ਗਿਆ ਹੋਣਾ ਜਦੋਂ ਇੰਨਾ ਲਗਾਤਾਰ 100 ਡਿਗਰੀ ਰੋਜ਼ ਹੀ ਹੁੰਦੀ ਆ, ਤੇ ਉਹਦੇ ਵਿੱਚ ਜਾਣ ਦੀ ਇੱਕ ਤਾਂ ਕਾਸਟ ਬਹੁਤ ਵਧੇ ਵੇ ਆ ਪਾਣੀ ਦਾ ਕਰਕੇ, ਤੇ ਦੂਸਰਾ ਜਿਹੜਾ ਹੈਗਾ ਗਾ ਵੀ ਜਿਹੜੇ ਟਰੀ ਦੀ ਹੈਲਥ ਆ ਓਵਰਆਲ ਉਹ ਡਿਗਰੇਡ ਹੋ ਰਹੀ ਹੈ। ਤੇ ਹੁਣ ਤੁਸੀਂ ਦੇਖੋਗੇ ਜਿੱਥੇ ਡਿੱਚ ਦਾ ਪਾਣੀ ਆਉਂਦਾ, ਉਹ ਪਾਣੀ ਦੇ ਵਿੱਚ ਨੂਨ ਘੱਟ ਹੁੰਦਾ, ਕੁਆਲਿਟੀ ਦੂਸਰੀ ਘੱਟ ਹੁੰਦੀ ਆ, ਇਸ ਕਰਕੇ ਤਾਂ ਫਿਰ ਉਹ ਜਾਣੀ ਦੀ ਥੋੜਾ ਜਿਹਾ ਬੈਟਰ ਰਹਿੰਦਾ ਗਾ, ਤੇ ਉਹਦੀ ਇਫੈਕਟਿਵਨੈਸ ਜ਼ਿਆਦਾ। ਜੀ,
ਤੇ ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਸਿੱਧੂ ਸਾਹਿਬ, ਤੇ ਉਸ ਤੋਂ ਬਾਅਦ ਚਰਚਾ ਨੂੰ ਲਗਾਤਾਰ ਜਾਰੀ ਰੱਖਾਂਗੇ ਜੀ। ਹਾਂਜੀ ਜੀ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਤੁਹਾਡੀ ਕ੍ਰੌਪ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ, ਤੁਸੀਂ ਦੇਖਦੇ ਹੋ ਗਰਮੀ ਦੇ ਕੀ ਪ੍ਰਭਾਵ ਰਹੇ ਨੇ, ਤੇ ਇਹ ਤੋਂ ਆਪਾਂ ਆਪਣੀਆਂ ਫਸਲਾਂ ਨੂੰ ਬਚਾਉਣਾ ਕਿਵੇਂ ਆ, ਇਸ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਪੱਗ ਤੋਂ ਜਸਬੀਰ ਸਿੱਧੂ ਜੀ, ਜਿਹੜੇ ਕਿ ਖੁਦ ਪੈਸਟੀਸਾਈਡ ਜਿਹੜਾ ਉਹ ਤਿਆਰ ਕਰਕੇ ਦਿੰਦੇ ਨੇ, ਤੇ ਜਸਬੀਰ ਸਿੱਧੂ ਨਾਲ ਤੁਸੀਂ ਇਸ ਬਾਬਤ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੋ। ਤੇ ਇਹਦੇ ਨਾਲ ਇੱਕ ਅਗਲਾ ਬਹੁਤ ਅਹਿਮ ਵਿਸ਼ਾ ਮਾਰਕੀਟਿੰਗ ਜਿਹੜੇ ਕੋਆਪਰੇਟਿਵ ਆ ਉਹਦੇ ਬਾਬਤ ਆਪਾਂ ਬ੍ਰੇਕ ਤੋਂ ਬਾਅਦ ਚਰਚਾ ਕਰਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਲਈ ਨੰਬਰ ਹੈ 468 272 5200।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਜਸਪੀਰ ਸਿੱਧੂ ਜੀ। ਸਿੱਧੂ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਪਲੀਜ਼। ਹਾਂਜੀ ਪ੍ਰਵੀਨ ਜੀ, ਸਤਿ ਸ੍ਰੀ ਅਕਾਲ। ਸੋ ਆਪਾਂ ਅਗਲੇ ਮਸਲੇ ਵੱਲ ਵਧੀਏ, ਮਾਰਕੀਟਿੰਗ ਕੋਆਪਰੇਟਿਵ ਦੇ ਬਾਰੇ ਗੱਲਬਾਤ ਕਰੀਏ। ਆਪਾਂ ਆਪਣੇ ਭਾਈਚਾਰਾ ਜਿਹੜਾ ਉਹਦੇ ਵਿੱਚ ਇਹ ਕਿਉਂ ਨਹੀਂ ਹੋ ਸਕਦੀ, ਮਤਲਬ ਆਪਾਂ ਇਸ ਪਾਸੇ ਕਿਉਂ ਨਹੀਂ ਤੁਰ ਸਕਦੇ, ਚੈਲੰਜਸ ਕੀ ਨੇ? ਪ੍ਰਵੀਨ ਜੀ ਦੇਖੋ, ਜਦੋਂ ਦੁਨੀਆ ਦੇ ਵਿੱਚ ਜਿਹੜੇ ਇਸ ਵਕਤ ਹੋ ਰਿਹਾ ਗਾ ਜੀ, ਹੈਨਾ, ਕਿ ਕੱਲੀ ਫਾਰਮਿੰਗ ਨਹੀਂ, ਸਾਰੀਆਂ ਚੀਜ਼ਾਂ ਕੋਆਪਰੇਟਾਈਜ਼ ਹੋ ਰਹੀਆਂ। ਜੇ ਤਾਂ ਵੀ ਜਾਣੀ ਦੀ ਕੋਆਪਰੇਟ ਦੇ ਆਪਦੇ ਰੂਲਸ ਆ ਹੈਨਾ, ਤੇ ਉਹਦੇ ਵਿਚਾਲੇ ਕਾਫੀ ਲੋਕ ਆ ਜਾਂਦੇ ਆ ਜਿਹੜੇ ਪ੍ਰੋਫਿਟ ਗੇਨ ਕਰਦੇ ਆ। ਤੇ ਇੱਥੇ ਵੀ ਜਦੋਂ ਹੁਣ ਤੁਸੀਂ ਦੇਖਦੇ ਆ, ਪਹਿਲਾਂ ਆਪਣੇ ਜਿਹੜੇ ਕ੍ਰਾਪਸ ਨਾ ਹੋਇਆ, ਲੋਕਾਂ ਨੇ ਪਹਿਲਾਂ ਇੱਥੇ ਰੇਜ਼ਨ ਬਹੁਤ ਹੁੰਦੀ ਸੀ, ਸੌਗੀ, ਤੇ ਉਹਦੇ ਵਿੱਚ ਹੁੰਦਾ ਕੀ ਸੀ ਕਿ RBA ਬਣੀ ਸੀ ਹੈਨਾ। RBA ਨੂੰ ਲੋਕਾਂ ਨੇ ਜਾਣੀ ਦੀ ਜਿਹੜੇ ਕੋਈ ਲਾਰਜ ਫਾਰਮਰ ਸੀ, ਜਿਨ੍ਹਾਂ ਕੋਲ ਲਾਰਜ ਕੁਆਂਟਿਟੀ ਹੁੰਦੀ ਸੀ, ਉਹਨਾਂ ਨੇ ਹੀ ਪੁੰਜੇ ਸੱਟ ਲਿਆ। ਕਿਉਂ? ਆਪ ਥੋੜਾ ਘਣਾ ਜ਼ਿਆਦਾ ਪੈਸਾ ਉਹਨਾਂ ਨੂੰ ਮਿਲ ਜਾਂਦਾ ਸੀ ਤੇ ਹੌਲੀ ਹੌਲੀ ਜਾਣੀ ਦੀ ਉਹ RBA ਦੀ ਜਿਹੜੀ ਸਟਰੈਂਥ ਸੀਗੀ ਉਹ ਸਭ ਡਿੱਗ ਪਈ, ਉਹਦੀ ਵੈਲਿਊ ਨਹੀਂ ਰਹੀ, ਤਾਂ ਪ੍ਰਾਈਸਾਂ ਡਿੱਗੀਆਂ ਜੀ ਹੈਨਾ। ਫਿਰ ਜੋ ਵੀ ਇੱਥੇ ਪੈਕਰ ਸੀਗੇ, ਉਹ ਜੋ ਵੀ ਉਹਨਾਂ ਨੂੰ ਜੀ ਕਰਦਾ ਸੀ ਉਹ ਮੁੱਲ ਦਿੰਦੇ ਸੀ। ਤੇ ਜਿਹੜੇ ਜਾਣੀ ਜਿੰਨਾ ਤੁਸੀਂ ਕੱਟ ਲਾਉਣਾ ਉਹ ਵੀ ਲਾਉਂਦੇ ਸੀ, ਕਾਸਟ ਕੋਈ ਇਨਸੈਂਟਿਵ ਨਹੀਂ ਸੀ ਉਹਨਾਂ। ਉਹ ਚੀਜ਼ਾਂ ਠੀਕ ਰਹਿੰਦੀਆਂ ਜਿੰਨਾ ਚਿਰ ਤੁਹਾਡੀ ਡਿਮਾਂਡ ਜ਼ਿਆਦਾ ਗਈ, ਸਪਲਾਈ ਘੱਟ ਜੀ ਹੈਨਾ। ਇੱਕ ਟਾਈਮ ਮੁੜ ਕੇ ਫਿਰ ਉਹ ਜਦੋਂ ਵੇਰੀਅਸ ਰੀਜ਼ਨ ਦੇ ਵਿੱਚ ਟ੍ਰੇਡ ਹੋ ਗਈ, ਹੋਰ ਹੋ ਗਿਆ, ਉਹਦੇ ਨਾਲ ਜਦੋਂ ਸਵਿਚ ਹੁੰਦੀ ਆ, ਚੇਂਜ ਹੋ ਜਾਂਦੀ ਆ, ਤੇ ਉਹਦੇ ਨਾਲ ਹੁੰਦਾ ਕੀ ਆ ਕਿ ਜਿਹੜੇ ਜਾਣੀ ਦੀ ਫਾਰਮਰਸ ਆ, ਸਭ ਤੋਂ ਹੇਠਲੇ ਫੂਡ ਚੇਨ ਦੇ ਵਿੱਚ ਫਾਰਮਰ, ਹਾਂਜੀ ਬਿਲਕੁਲ, ਜਿਹੜਾ ਪੈਕਰਾਂ ਨੇ ਉਹਨਾਂ ਨੇ ਪੈਸੇ ਨਹੀਂ ਲੂਜ਼ ਕਰਨੇ, ਉਹਨਾਂ ਨੇ ਬਣਾਉਣੇ ਆ। ਬਦਾਮਾਂ ਵਿੱਚ ਆ ਪ੍ਰੋਸੈਸਰ ਕਦੇ ਪੈਸੇ ਨਹੀਂ ਲੂਜ਼ ਕਰੂਗਾ ਹੈਨਾ, ਉਹ ਜਾਣੀ ਦੀ ਹਮੇਸ਼ਾ ਫਾਰਮਰ ਕਰਦਾ ਜੀ। ਤੇ ਫੇਰ ਆ ਜਾਂਦਾ ਵੀ ਜਾਣਦੀ ਇਹਦੇ, ਹੁਣ ਜੇ ਆਪਾਂ ਡਿਫਾਈਨ ਕਰੀਏ ਵੀ ਕੀ ਚੀਜ਼ਾਂ ਹੈਗੀਆਂ, ਫਿਰ ਜਦੋਂ ਅਸੀਂ ਕੰਟਰੈਕਟ ਸਾਈਨ ਕਰਦੇ ਹਾਂ, ਕਿਉਂ? ਫਾਰਮਰ ਦੇ ਕੋਲੇ ਕੈਪੈਸਿਟੀ ਹੈ ਨਹੀਂ ਗੀ ਜਿਹੜੀ ਕਿ ਅਸੀਂ ਚੀਜ਼ ਨੂੰ ਹੋਲਡ ਕਰ ਲਈਏ ਵਾਲੀਅਮ ਹੈਨਾ, ਤੇ ਉਹ ਕਰਦਾ ਕਿਸੇ ਕੋਲੇ ਬਿਨ ਹੈ ਨਹੀਂ, ਕਿਸੇ ਕੋਲੇ ਕੋਈ ਹੋਰ ਚੀਜ਼ ਆ, ਕਈਆਂ ਨੂੰ ਅਰਲੀ ਪੇਮੈਂਟ ਚਾਹੀਦੀ ਆ, ਬੈਂਕਾਂ ਦੇ ਲੋਨਸ ਆ, ਜੋ ਵੀ ਰੀਜ਼ਨ ਹੈਗੇ ਆ, ਉਹ ਰੀਜ਼ਨਾਂ ਦੇ ਕਰਕੇ ਉਹ ਜਾਂਦੀ ਇਸ਼ੂਜ਼ ਆਉਂਦੇ ਆ ਕਿ ਲੋਕੀ ਛੇਤੀ ਵੇਚ ਦਿੰਦੇ ਆ। ਹੁਣ ਤੁਸੀਂ ਜੇ ਰੀਜ਼ਨ ਦਾ ਦੇਖੋ, ਪਿਛਲੇ ਸਾਲ $1800 ਭਾਅ ਸੀ ਜੀ। ਪੈਕਰਾਂ ਨੇ ਜਦੋਂ ਤੁਸੀਂ ਪੈਕਰ ਨੂੰ ਭੇਜਦੇ ਆ, ਉਹ ਜਾਂਦਾ, ਉਹ ਕਹਿੰਦੇ ਵੀ ਤੁਹਾਡੀ BNB ਘੱਟ ਆ, ਤੁਹਾਡੇ ਆਹ ਡਾਕ ਆ, ਲਾ ਲੂ ਕੇ ਅਖੀਰ ਦੇ ਵਿੱਚ ਤੁਹਾਨੂੰ $1400 ਦਿੰਦੇ ਸੀ। ਤੇ ਉਹ ਵੀ ਪਹਿਲਾਂ ਫਰੰਟ ਦੇਣਾ, ਚਾਹੇ 2 ਪੇਮੈਂਟਾਂ 'ਚ ਦੇਣਾ, ਚਾਹੇ 3 'ਚ, ਤੁਹਾਡਾ ਪੈਸਾ ਯੂਜ਼ ਕਰ ਰਹੇ ਜੀ। ਤੇ ਜਦੋਂ ਜਿਹੜੇ ਬੰਦਿਆਂ ਕੋਲੇ ਇੱਕ ਕੈਪੇਬਿਲਿਟੀ, ਕੈਪੈਸਿਟੀ ਸੀ ਅਸੀਂ ਹੋਲਡ ਕਰ ਲਈਏ, ਉਹਨਾਂ ਨੇ ਹੋਲਡ ਕੀਤਾ, ਉਹ $1900 ਵੀ ਸਕੇਲ ਦਾ ਵੇਟ ਤੇ ਪੈਸੇ ਲੈਂਦੇ ਰਹੇ ਜੀ ਹੈਨਾ। ਸੋ ਹੁਣ ਜਦੋਂ ਇਹ ਚੀਜ਼ ਨੂੰ ਦੇਖਦੇ, ਇਹਦੇ ਵਿੱਚ ਰੌਂਗ ਕੀ ਹੈ? ਰੌਂਗ ਇਹਦੇ ਵਿੱਚ ਇਹ ਹੈਗਾ ਕਿ ਫਾਰਮਰ ਕੰਮ ਬਹੁਤ ਹਾਰਡ ਕਰਦਾ, ਤੇ ਹਾਰਡ ਕੰਮ ਦਾ ਜਾਣਦੀ ਜਦੋਂ ਵੀ ਕੋਈ ਮਾਰਕੀਟ ਦੇ ਵਿੱਚ ਇੰਪੈਕਟ ਪੈਂਦਾ, ਉਹ ਜਿਹੜਾ ਸਭ ਤੋਂ ਹੇਠਲਾ ਬੰਦਾ ਹੁੰਦਾ ਉਹਨੂੰ ਉਹ ਦੱਬ ਦਿੰਦੇ ਆ, ਉਹ ਹੈਗਾ ਫਾਰਮਰ ਜੀ। ਤੇ ਉਹਨੂੰ ਪ੍ਰਾਈਸ ਨਹੀਂ ਮਿਲਦੀ, ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ, ਕਿਉਂ? ਇਕਾਨਮੀ ਦੇ ਇਫੈਕਟ ਹੈਗੇ ਆ ਸਾਰੇ, ਤੇ ਉਹ ਅਖੀਰ ਦੇ ਵਿੱਚ ਜਾਣਦੀ ਹੌਲੀ ਹੌਲੀ ਉਹ ਲਾਸ ਕਰਨਾ, ਪਹਿਲਾਂ ਪੈਸੇ ਚੱਕਦਾ ਗਾ ਬੈਂਕ ਤੋਂ, ਫਿਰ ਉਹ ਲੋਨਸ ਵੱਧ ਜਾਂਦੇ ਆ ਹੌਲੀ ਹੌਲੀ, ਕਿਉਂ? ਫਾਰਮਰ ਮੋਸਟਲੀ ਜਾਣੀ ਦੀ ਪ੍ਰੇ ਤੇ ਕਰਦਾ ਵੀ ਅਸੀਂ ਜਾਣੀ ਦੀ ਇੱਕ ਪਾਰਟ ਹੋਰ ਕਰਾ ਦਿਆਂਗੇ, ਹੋਰ ਹੋ ਜਾਊਗਾ, ਅਗਲੇ ਸਾਲ ਨੂੰ ਹੋ ਜਾਊਗਾ ਹੈਨਾ। ਹੋਪ ਰੱਖਦਾ ਵੀ ਜਾਣਦੀ ਅਸੀਂ ਛੇਤੀ ਰਿਕਵਰੀ ਹੋ ਜੇ, ਉਹ ਹੁੰਦੀ ਹੈ ਨਹੀਂ। ਤੇ ਕਿਉਂ? ਇਕਨੋਮਿਕਸ ਰੀਜ਼ਨ ਇਦਾਂ ਦੇ ਹੁਣ ਕੈਪੀਟਲਿਜ਼ਮ ਦੇ ਵਿੱਚ ਜਿਹੜਾ ਕਿ ਉਹ ਫਰਦਰ ਡਾਊਨ ਪੁਸ਼ ਹੋਈ ਜਾਂਦਾ। ਬਿਲਕੁਲ, ਪ੍ਰੋਫਿਟ ਦੀ ਦੌੜ ਹੀ ਇੰਨੀ ਹੈ।
ਅਖੀਰ ਦੇ ਵਿੱਚ ਪ੍ਰੋਫਿਟੇਬਿਲਿਟੀ ਉਹ ਚੋਂ ਜਮਾ ਨਹੀਂ ਰਹਿੰਦੀ ਗੀ। ਤੇ ਉਹ ਕੰਡੀਸ਼ਨਾਂ 'ਚ ਅਸੀਂ ਹੁਣ ਆਏ ਵੇ ਆ ਸਾਰੇ ਕਰਾਫਟ, ਕੱਲੇ ਸਿਰਫ ਗ੍ਰੇਪਾਂ ਦੇ ਨਹੀਂ, ਰੇਜ਼ਨ ਦੇ ਨਹੀਂ ਗੇ, ਬਦਾਮਾਂ 'ਚ ਵੀ ਹੁਣ ਸੇਮ ਸਿਚੁਏਸ਼ਨ ਆ। ਓਵਰ ਬਦਾਮ, ਪਹਿਲਾਂ ਗ੍ਰੇਪ ਪੱਟੇ ਪੱਟ ਕੇ ਬਦਾਮ ਲਾਤੇ, ਹਨਾ, ਬਦਾਮ ਹੁਣ ਓਵਰ ਸਪਲਾਈ ਹੋ ਗਏ ਆ। ਚਾਹੇ ਉਹਦੇ ਵਿੱਚ ਕੈਪੀਟਲਿਜ਼ਮ ਦੇ ਹਿਸਾਬ ਦੇ ਨਾਲ ਇਹੋ ਜਿਹੇ ਵਿਚਾਲੜੇ ਬੰਦੇ ਆ ਗਏ ਆ ਜਿਹੜੇ ਕਿ ਉਹ ਹੋਲਡ ਕਰਦੇ, ਉਹ ਰੀਟੇਲ ਮਾਰਕੀਟ ਨੂੰ ਵੀ ਹੋਲਡ ਕਰਦੇ ਆ ਤੇ ਉਹ ਫਾਰਮਰ ਨੂੰ ਵੀ ਦੱਬਦੇ ਆ। ਦੋਨੇ ਪਾਸੇ ਉਹਨਾਂ ਦੇ ਕੋਲੇ ਪੈਸਾ ਗਾ, ਜਿੱਦਾਂ ਅਬਾਨੀ ਅਡਾਨੀ ਆ, ਉਹਦਾ ਪੈਸੇ ਬਣਾਉਣ ਦਾ ਤਰੀਕਾ ਹੀ ਇਹ ਆ ਕਿ ਦੋਨੇ ਪਾਸੇ ਤੁਸੀਂ ਸਕੁਈਜ਼ ਕਰਦੇ ਹੋ, ਹਨਾ। ਜੇ ਹੁਣ ਰੀਟੇਲ ਆ, ਉਹਨੂੰ ਬਦਾਮ ਨਾ ਮਿਲਣਗੇ ਉਹ ਸ਼ੈਲਫ ਦੇ ਵਿੱਚੋਂ, ਉਹਦੇ ਕਸਟਮਰ ਨਹੀਂ ਆਉਣੇ, ਉਹ ਉੱਥੇ ਪ੍ਰੋਬਲਮ ਪੈਂਦੀ ਆ, ਉਹ ਉਧਰ ਵੀ ਜ਼ਿਆਦਾ ਚਾਰਜ ਕਰਦਾ। ਤੇ ਦੂਸਰੇ ਪਾਸੇ ਉਹ ਜਿਹੜਾ ਫਾਰਮਰ ਆ ਉਹਨੂੰ ਕਹਿੰਦਾ ਵੀ ਜਾਂਦੀ ਹੋਰ ਘਟਾ ਪੈਸੇ, ਹਨਾ। ਹੁਣ ਪਿੱਛੇ ਤਾਂ ਇੰਨਾ ਆ ਗਿਆ ਸੀ ਕਿ ਬਦਾਮ $20, $25 ਨੂੰ ਵਿਕਦੇ ਸੀਗੇ ਤੇ ਕਾਸਟ $2 ਤੋਂ ਉੱਪਰ ਸੀ। ਜੀ ਉਹ ਵੀ ਬਹੁਤ ਹੋਇਆ ਪਿਆ। ਹੁਣ ਇਹਦੇ ਲਈ ਕਰਨ ਦਾ ਕੀ ਲੋੜ ਆ ਵੀ ਜਾਣੀ ਦੀ ਸਾਡੇ ਫਾਰਮਰਾਂ 'ਚ ਚੈਲੰਜ ਕੀ ਹੈ? ਚੈਲੰਜ ਹੈਗਾ ਕਿ ਫਾਰਮਰ ਭਾਵੇਂ ਪੰਜਾਬੀ ਆ, ਭਾਵੇਂ ਅਮਰੀਕਨ ਆ, ਭਾਵੇਂ ਮੈਕਸੀਕਨ ਆ, ਉਹਨੂੰ ਜਦੋਂ ਜੰਮਦਾ ਉਹਨੂੰ ਇੱਕੋ ਤਰੀਕੇ ਦੱਸਿਆ ਜਾਂਦਾ ਵੀ ਨਾਲ ਦੇ ਜਿਹੜੀ ਨੇਬਰ ਦੀ ਜ਼ਮੀਨ ਆ ਉਹ ਕਿੱਦਾਂ ਖਰੀਦਣੀ। ਉਹਦਾ ਮੇਨ ਫੋਕਸ ਹੈਗਾ ਗਾ ਕਿ ਮੈਂ ਲੈਂਡ ਐਕੁਜੀਸ਼ਨ ਕਰਕੇ ਵੱਡਾ ਫਾਰਮਰ ਬਣ। ਉਹਨੂੰ ਇਉਂ ਨਹੀਂ ਪਤਾ ਕਿ ਵੀ ਜਿਹੜੀ ਉਹਦੇ ਗਲ ਦੇ ਵਿੱਚ ਰੱਸੀ ਪਾਈ ਆ ਕਾਰਪੋਰੇਟ ਨੇ, ਕੈਪੀਟਲਿਜ਼ਮ ਨੇ, ਉਹ ਹਮੇਸ਼ਾ ਹੀ ਟਾਈਟ ਹੋਈ ਜਾਂਦੀ ਨਾ। ਇੱਕ ਟਾਈਮ ਇੰਨੀ ਟਾਈਟ ਹੋ ਜਾਂਦੀ ਆ ਕਿ ਉਹਨੂੰ ਸਾਹ ਲੈਣਾ ਔਖਾ ਹੋ ਜਾਂਦਾ। ਬਿਲਕੁਲ, ਤੁਸੀਂ ਸਾਹ ਨਹੀਂ ਲੈ ਸਕਦੇ। ਉਹ ਪਿਛਲਾ ਸਾਰੀਆਂ ਆਈਆਂ ਦੀਆਂ ਕਿ ਜਾਂਦੀ ਰੀਜ਼ਨ ਪੱਟੇ ਪੱਟ ਕੇ ਲਾਏ, ਲੋਕਾਂ ਕੋਲੇ ਪੈਸੇ ਸੀ, ਇਨਵੈਸਟ ਹੋ ਗਏ। ਜੀ ਬਿਲਕੁਲ, ਉਹ ਵੀ ਜਾਣੀ ਦੀ ਬਹੁਤ ਇਫੈਕਟ ਹੁੰਦਾ ਹੈ। ਇਨਵੈਸਟਰ ਤੁਸੀਂ ਦੇਖੋ, ਉਹਨੇ ਵੀ ਜਾਣਦੀ ਚਾਈਨਾ ਤੋਂ ਬਹੁਤ ਇਨਵੈਸਟਰਸ ਆ, ਉਹ ਵੀ ਜਿਹੜੇ ਹੁਣ ਸਾਡੇ ਲਾਜ਼ ਵੀ ਬਣਦੇ ਆ। ਅਸੀਂ ਗਲੋਬਲ ਮਾਰਕੀਟ ਦੇ ਵਿੱਚ ਹਰ ਇੱਕ ਚੀਜ਼ ਨਾਲ ਖੇਡਦੇ ਹਾਂ। ਜੇ ਤੁਹਾਡੇ ਕੋਲੇ ਬਾਇੰਗ ਪਾਵਰ ਹੈ ਨਹੀਂ, ਸੈਲਿੰਗ ਪਾਵਰ ਹੈ ਨਹੀਂ, ਇਹਦਾ ਮਤਲਬ ਤੁਸੀਂ ਵੀ ਹੈ ਨਹੀਂ ਗੇ, ਕੋਈ ਵੀ ਹੈ ਨਹੀਂ। ਇਸ ਵਕਤ ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਲਾ ਲਓ, ਆਪਣਾ ਇੱਕ ਵੀ ਪੰਜਾਬੀ ਹੈ ਨਹੀਂ ਜਿਹਦੇ ਕੋਲੇ ਇੰਨੀ ਪਾਵਰ ਆ ਕਿ ਉਹ ਡਿਮਾਂਡ ਕਰੇ ਕਿਸੇ ਚੀਜ਼ ਨੂੰ। ਇਹਦਾ ਮਤਲਬ ਅਸੀਂ ਸਾਰੇ ਸਲੇਵਸ ਆ, ਹੈਨਾ। ਤੁਸੀਂ ਜਾਣੀ ਦੀ ਮੰਗਤਿਆਂ ਵਾਂਗੂ ਜਾ ਕੇ ਉਹਨਾਂ ਦੇ ਸਾਨੂੰ ਪੁਲਿਸ ਜਾਂਦੀ ਆਹ ਕਰ ਦਿਓ, ਸਾਨੂੰ ਪੰਜੀ ਜ਼ਿਆਦਾ ਦੇ ਦਿਓ, ਹੈਨਾ। ਉਹ ਉਹਨਾਂ ਪੰਜੀਆਂ ਤੇ ਦੁਖੀਆਂ ਤੇ ਜਾਂਦੀ ਸਾਨੂੰ ਘੁਮਾਈ ਫਿਰਦੇ। ਮੈਨੂੰ ਲੱਗਦਾ ਹੋਰ ਕਿਸੇ ਮੈਨੂਫੈਕਚਰ ਦੇ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਨਹੀਂ ਆ। ਬਣਾਉਣ ਵਾਲੇ ਦਾ ਆਪਣਾ ਭਾਅ ਹੁੰਦਾ, ਪਰ ਇਕੱਲਾ ਕਿਸਾਨ ਆ ਜਿਹਦਾ ਪੈਦਾ ਤਾਂ ਉਹ ਕਰਦਾ ਪਰ ਭਾਅ ਕੋਈ ਹੋਰ ਲਾਉਂਦਾ। ਨਹੀਂ, ਭਾਰ ਕੋਈ ਹੋਰ ਕਰਦਾ, ਕੰਟਰੋਲ ਹੀ ਹੈ ਨਹੀਂਗਾ, ਉਹਦੇ ਜ਼ੀਰੋ ਕੰਟਰੋਲ, ਹੈਨਾ। ਤੇ ਹੁਣ ਜਦੋਂ ਅਸੀਂ ਫਿਰ ਇਹ ਦੇਖ ਰਹੇ ਹਾਂ ਵੀ ਇਹਦੇ ਸੋਲੂਸ਼ਨਸ ਕੀ ਹੋ ਸਕਦੇ। ਜੀ ਬਿਲਕੁਲ, ਹੈਨਾ। ਸੋਲੂਸ਼ਨ ਇੱਥੇ ਹੁਣ ਜਿਹੜੇ ਵੱਡੇ ਫਾਰਮਰਸ, ਹੈਨਾ, ਜਿੱਦਾਂ ਕਿ ਇੱਥੇ ਆਹ ਇੱਕ ਦੋ ਵੱਡੇ ਜਿਹਨੇ 100,000 ਏਕੜ ਤੋਂ ਜ਼ਿਆਦਾ ਏਕੜ, ਨਾ, ਉਹਨਾਂ ਨੇ ਇੱਕ ਤਾਂ ਲਾ ਸੈੱਟ ਕਰਨੇ ਆ ਕੈਲੀਫੋਰਨੀਆ ਦੇ। ਜੋ ਵੀ ਕੈਲੀਫੋਰਨੀਆ ਐਗਰੀਕਲਚਰ ਦੇ ਲਾਜ਼ ਆਉਂਦੇ ਆ, ਜਿੰਨਾ ਚਿਰ ਉਹ ਪ੍ਰੂਵ ਨਹੀਂ ਕਰਦੇ, ਉਹ ਇੱਥੇ ਸੈਕਰਾਮੈਂਟੋ ਕਦੇ ਨਹੀਂ ਉਹ ਪਾਸ ਨਹੀਂ ਹੁੰਦੀ। ਬਿਲਕੁਲ, ਕਿਉਂ? ਉਹਨਾਂ ਨੂੰ ਉਹਨਾਂ ਦੀ ਲੋੜ ਆ, ਫੰਡਿੰਗ ਦੀ ਲੋੜ ਆ, ਉਹ ਲੌਬੀ ਦਾ ਹਿੱਸਾ ਬਣ ਜਾਂਦੇ ਜੀ ਉਹ। ਹਾਂ, ਤੇ ਉਹ ਮੁੜ ਕੇ ਫਿਰ ਆਪਦੇ ਫੇਵਰ 'ਚ ਹੀ ਕਰਨਗੇ। ਦੂਸਰਾ ਇਹ ਹੈਗਾ ਗਾ ਕਿ ਜਾਣੀ ਦੀ ਜਿਹੜੇ ਜਾਣੀ ਦੀ ਅਸੀਂ ਦੇਖ ਰਹੇ ਹਾਂ ਜਿਹੜੀ ਪ੍ਰਾਈਸਿੰਗ ਆ, ਉਹ ਵੀ ਜਾਣੀ ਦੀ ਉਹਨਾਂ ਨੂੰ ਜ਼ਿਆਦਾ ਮਿਲਦੀ ਆ। ਉਹ ਕਿਉਂ? ਪ੍ਰੋਡਕਟ ਹੋਲਡ ਕਰਦੇ ਆ, ਪਾਰਟਨਰਸ਼ਿਪਸ ਕਰਦੇ ਆ, ਉਹਨਾਂ ਕੋਲੇ ਨੈਗੋਸ਼ੀਏਸ਼ਨ ਟੂਲਸ ਬਹੁਤ ਹੋ ਜਾਂਦੇ। ਜੀ ਬਿਲਕੁਲ, ਵੀ ਅਸੀਂ ਤੁਹਾਨੂੰ ਕਿੰਨੇ ਤੇ ਦੇਣਾ, ਕੀ ਟਰਮਸ ਐਂਡ ਕੰਡੀਸ਼ਨਸ ਬਹੁਤ ਚੇਂਜ ਹੁੰਦੀਆਂ ਗਈਆਂ, ਹੈਨਾ। ਤੇ ਤੀਸਰਾ ਹੈਗਾ ਗਾ ਵੀ ਜਿੰਨੇ ਵੀ ਇਨਪੁਟਸ ਆ, ਹੈਨਾ, ਹੁਣ ਸਾਨੂੰ ਇਕੁਇਪਮੈਂਟ ਵਾਲੇ ਵੀ ਬਹੁਤ ਰਗੜਾ ਲਾਉਂਦੇ ਆ, ਹੈਨਾ। ਵੀ ਜਿਹੜਾ ਟਰੈਕਟਰ ਹੁਣ ਤੁਸੀਂ ਹਾਰਵੈਸਟਿੰਗ ਮਸ਼ੀਨ, ਉਹ ਇੰਨੀ ਮਹਿੰਗੀ ਹੋਈ ਵੀ ਆ ਕਿ ਫਾਰਮਰ ਨੂੰ ਕੋਈ ਚੋਇਸ ਹੀ ਹੈ ਨਹੀਂ, ਉਹ ਹਰ ਸਾਲ ਮਹਿੰਗੀ ਹੋਈ ਜਾਂਦੀ ਆ। ਲੋੜ ਉਹਦੀ ਰਹਿਣੀ ਹੋਈ ਆ। ਹਾਂ, ਲੋੜ ਉਹ ਸੈਟਿਸ ਜਾਂਦੀ, ਕੰਮ ਤਾਂ ਕਰਨਾ ਗਾ, ਉਹ ਜਾਂਦੀ ਉਹ ਉਨੀ ਮਹਿੰਗੀ ਅਗਲਾ ਲਈ ਜਾਂਦਾ। ਤੇ ਫਿਰ ਆ ਡੀਜ਼ਲ ਦੀ ਪ੍ਰਾਈਸ ਰੱਖ ਲਓ, ਹੈਨਾ, ਕਿ ਕਿੰਨੀ ਮਹਿੰਗੀ ਆ, ਕਿ ਇਹਨੇ ਸਾਰਾ ਸਮਾਨ ਹੀ ਮਹਿੰਗਾ ਕਰਤਾ, ਹੈਨਾ। ਫਰਟੀਲਾਈਜ਼ਰ ਆ ਉਹ ਵੀ ਸਕਾਈ ਰਾਕਟ ਹੋ ਰਹੇ ਆ। ਤੇ ਜਿੰਨੇ ਵੀ USDA ਦੇ ਗ੍ਰਾਂਟਸ ਆਉਂਦੇ ਆ, ਹੈਨਾ, ਉਹ ਸਿਰਫ ਵੱਡੀਆਂ ਹੀ ਕਾਰਪੋਰੇਸ਼ਨ ਖਾਂਦੀਆਂ ਨੇ।
ਜੀ, ਹਨਾ। ਬਿਲਕੁਲ। ਇੱਥੇ ਬਦਾਮਾਂ ਦੇ ਵਿੱਚ ਬਲੂ ਡਾਇਮੰਡ ਆ, ਉਹ ਬਹੁਤ ਪੈਸੇ ਆਉਂਦੇ ਆ ਉਹਨਾਂ ਨੂੰ, ਹਨਾ। ਉਹ ਪੈਸੇ ਖਾ ਜਾਂਦੇ ਆ, ਖਾਂਦੇ ਕੀ ਜਾਂਦੀ, ਉਹ ਆਪਦੀ ਜਾਂਦੀ ਸੈਲਫ ਇੰਟਰਸਟ ਦੇ ਵਿੱਚ ਉਹਨਾਂ ਦੀ ਕੰਪਨੀ ਵਧਾਉਣ ਉੱਥੇ ਖਰਚਦੇ ਆ ਪੈਸੇ, ਉਹ ਸਾਰਿਆਂ ਦੇ ਸਾਂਝੇ ਆ, ਦੇਖ ਹਨਾ, ਲਓ, ਹਾਂਜੀ। ਜਿਹੜੇ ਗ੍ਰਾਂਟਸ ਆਉਂਦੇ। ਸੋ ਇਹਦੇ ਲਈ ਜਦੋਂ ਤੁਸੀਂ ਸਾਰੇ ਸੋਚਦੇ ਆ ਵੀ ਅਸੀਂ ਹਾਰਡ ਤਾਂ ਕੰਮ ਕਰਦੇ ਆ, ਹਨਾ, ਵੀ ਸਾਡੀ ਵੀਕਨੈਸਸ ਮੰਨਦੇ ਆ ਵੀ ਜਾਣਦੀ, ਫਾਰਮਰ ਮੰਗਦਾ ਵੀ ਅਸੀਂ ਜਾਣੀ ਦੀ ਕਿਸੇ ਦੇ ਹੇਠਾਂ ਨਾ ਹੋਈਏ, ਅਸੀਂ ਇੰਡੀਵਿਜੂਅਲ ਹੋਈਏ, ਅਸੀਂ ਆਪਦੀਆਂ ਡਿਸੀਜਨ ਆਪ ਬਣਾਈਆਂ। ਪਰ ਕਈ ਵਾਰੀ ਟਾਈਮ ਆ ਜਾਂਦਾ ਕਿ ਜਾਂਦੀ ਜਿਹੜੀ ਡਿਸੀਜਨ ਤੁਸੀਂ ਕੇਪੇਬਲ ਹੀ ਹੈ ਨਹੀਂ ਗੇ ਉਹ ਬਣਾਉਣ ਲਈ, ਕਿ ਤੁਹਾਡੇ ਕੋਲ ਉਹ ਬਾਇੰਗ ਪਾਵਰ ਹੀ ਹੈ ਨਹੀਂ, ਹੈਨਾ। ਤੇ ਉਹਦੇ ਲਈ ਜਾਂਦੀ ਕਰਨਾ ਕੀ ਚਾਹੀਦਾ, ਫਿਰ ਉੱਥੇ ਬਹੁਤ ਹੀ ਕੁਐਸਚਨ ਆਉਂਦੇ ਆ ਵੀ ਕੀ ਹੋਣਾ ਚਾਹੀਦਾ ਇੱਥੇ, ਜਿਹੜਾ ਬਹੁਤ ਐਕਟਿਵਲੀ ਹੋ ਵੀ ਰਿਹਾ। ਹਾਂਜੀ, ਹੈਗੇ ਆ ਵੀ ਇੱਕ ਤਾਂ ਬਈ ਮਾਰਕੀਟਿੰਗ ਕੋ ਆਪਾਂ ਪਹਿਲਾਂ ਸ਼ੁਰੂ ਕਰੀਏ ਜੀ। ਅਸੀਂ ਉਹਦੇ ਬਾਇਲਾਜ਼ ਰੂਲਸ ਬਣਾ ਰਹੇ ਆ, ਸਾਰਿਆਂ ਦੀ ਇਨਪੁਟ ਵੀ ਲਵਾਂਗੇ, ਠੀਕ ਹੈ ਜੀ। ਜਿਹਦੇ ਵਿੱਚ ਜਾਣੀ ਦੀ ਅਸੀਂ ਸਾਡੀ ਜਿਹੜੀ ਜਾਂਦੀ ਸੈਲਿੰਗ ਪਾਵਰ ਆ ਉਹ ਕੰਬਾਈਨ ਕਰੀਏ। ਇਸ ਵਕਤ ਬਦਾਮਾਂ ਦੇ 100 ਪ੍ਰੋਸੈਸਰ ਆ, ਇਸ ਵਕਤ ਰੇਜ਼ਨ ਦੇ 8-10 ਪੈਕਰਸ ਆ। ਕਿਉਂ 8-10 ਅਸੀਂ ਉਹਨਾਂ ਨੂੰ ਸਰਵਾਈਵ ਕਰਾਈਏ? ਕਿਉਂ ਨਾ ਅਸੀਂ ਉਹਨਾਂ ਦੀ 50% ਜਿਹੜੀ ਉਹ ਪ੍ਰੋਸੈਸਿੰਗ ਹੈਗੀ ਆ ਉਹਨਾਂ ਨੂੰ ਟੋਟਲੀ ਕੱਟ ਕਰ ਦਿਓ, ਜ਼ੀਰੋ ਉਹਨਾਂ ਨੂੰ ਦਿਓ ਹੀ ਨਾ ਕੁਝ। ਦੇਖੋ ਫਿਰ ਉਹ ਕਿੰਨਾ ਚਿਰ ਕੱਢਦੇ ਆ। ਬਿਲਕੁਲ ਸਹੀ। ਹਾਂ, ਜੇ ਅਸੀਂ ਹੁਣ ਸਾਡੇ ਕੋਲੇ ਬਦਾਮਾਂ ਦੇ 50 ਤੋਂ 100 ਮਿਲੀਅਨ ਪਾਉਂਡ ਹੋਣਗੇ, ਅਸੀਂ ਉਹ ਜਾਣਦੀ ਕਿਸੇ ਨਾਲ ਬਹਿ ਕੇ ਨੈਗੋਸ਼ੀਏਟ ਵੀ ਕਰ ਸਕਦੇ ਆ ਵੀ ਜਿਹੜੀ ਇਹ ਬਿਜ਼ਨਸ ਆ ਨਾ, ਕਿ ਟਰੂ ਪਾਰਟਨਰਸ਼ਿਪਸ ਬਣਨਗੀਆਂ, ਜਿਹਦੇ ਵਿੱਚ ਪ੍ਰੋਸੈਸਰ ਜਿਹਨੇ ਕੈਪੀਟਲ ਇਨਵੈਸਟਮੈਂਟ ਕੀਤੀ ਆ, ਕੋਆਪਸ ਜਿਨ੍ਹਾਂ ਕੋਲੇ ਵੋਲੀਅਮ ਪ੍ਰੋਡਕਟ ਹੈਗਾਗਾ, ਉਹ ਇਕੱਠੇ ਰਲ ਕੇ ਜਾਣੀ ਦੀ ਉਹ ਪ੍ਰੋਗਰਾਮ ਬਣਾ ਕੇ ਵੇਚਣਗੇ। ਉਹ ਨਹੀਂ ਵੀ ਜਾਣਦੀ ਫਾਰਮਰ ਜੋ ਵੀ ਜਾਣਦੀ ਉਹਨੂੰ ਜੀ ਕਰਦਾ ਕੋਈ ਵੇਚ ਕੇ ਤਾਂ ਦੇ ਦਿਓ, ਤੇ ਉਹਦੇ ਕੰਪਲੈਕਸ ਬਹੁਤ ਹੈ, ਇਹ ਚੀਜ਼ਾਂ ਸੌਖੀਆਂ ਨਹੀਂ ਹੁੰਦੀਆਂ, ਪਰ ਜਿੰਨਾ ਚਿਰ ਇਹ ਨਹੀਂ ਹੁੰਦੀਆਂ ਇੱਥੇ ਫਾਰਮਿੰਗ ਖੇਤੀ ਬਚਣੀ ਨਹੀਂ ਜੀ। ਸਿੱਧਾ ਜੀ ਜੇ ਮਾਫ ਕਰਨਾ ਮੈਂ ਗੱਲ ਤੁਹਾਡੀ ਰੋਕ ਦਿਆਂ, ਸਿੱਧਾ ਪੰਜਾਬੀ ਦੇ ਵਿੱਚ ਇਹ ਜਿਹੜਾ ਮੈਂ ਸਰ ਤੁਹਾਡੀ ਗੱਲ ਸੁਣ ਕੇ ਕੱਢਿਆ ਵੀ ਜੇਕਰ ਕੱਲੇ ਆ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸੌਖਾ, ਜੇਕਰ ਕੱਲੇ ਕੋਈ ਬਾਰਗੇਨਿੰਗ ਪਾਵਰ ਹੀ ਹੈ ਨਹੀਂ, ਕੋਈ ਟੇਬਲ ਹੀ ਹੈ ਨਹੀਂ ਜਿਹਦੇ ਤੇ ਬਹਿ ਕੇ ਆਪਾਂ ਉਹਨਾਂ ਨਾਲ ਗੱਲ ਕਰ ਲਾਂਗੇ। ਪਰ ਜੇ ਯੂਨਾਈਟ ਹੋਵਾਂਗੇ, ਜੇਕਰ ਇਕੱਠੇ ਹੋਵਾਂਗੇ ਤਾਂ ਸਾਡੀ ਸਟਰੈਂਥ ਵਧੂਗੀ, ਸਾਡੀ ਤਾਕਤ ਵਧੂਗੀ। ਹਾਂਜੀ, ਸਾਡੀ ਬੋਲ ਵਧੂਗੀ। ਉਹ ਸਿਰਫ ਇਉਂ ਹੀ ਨਹੀਂ ਬੋਲ ਵਧਣੀ ਕਿ ਸਾਨੂੰ ਪ੍ਰਾਈਸ ਜ਼ਿਆਦਾ ਮਿਲ। ਬਿਲਕੁਲ ਅਸੀਂ ਵੀ USDA ਗ੍ਰਾਂਟਸ ਬਾਰੇ ਹੋਰ ਜਿਹੜਾ ਚੀਜ਼ਾਂ ਨੇ ਉੱਥੇ ਆਪਾਂ ਆਪਣੀ ਗੱਲ ਰੱਖ ਸਕਦੇ ਹਾਂ। USDA ਗ੍ਰਾਂਟ ਕਿਉਂ ਨਹੀਂ ਜਾਂਦੀ ਜੇ ਅਸੀਂ ਸਾਡਾ ਇੱਕ ਵੀ ਫਾਰਮਰ ਹੈ ਨਹੀਂਗਾ ਜਿਹਦੇ ਕੋਲੇ ਕੋਈ ਆ ਕੇ ਪੁੱਛਦਾਗਾ ਵੀ ਜਾਂਦੀ ਅਸੀਂ ਆ ਲਾ ਬਣਾ ਰਹੇ ਆ, ਅਸੀਂ ਆ ਗ੍ਰਾਂਟ ਦੇ ਰਹੇ ਆ, ਤੁਹਾਡੀ ਸਲਾਹ ਕੀ ਆ? ਹੁਣ ਸਿਰਫ ਇੰਨਾ ਹੈਗਾ ਕਿ ਇੰਨੇ ਟਾਈਮ ਦੇ ਵਿੱਚ ਪੱਗ ਨੇ ਜਿੰਨੀ ਕਿ ਜਾਣੀ ਦੀ ਮਿਹਨਤ ਕਰਕੇ ਜਿੱਥੇ ਗਏ ਆ, ਹੁਣ ਉਹ ਲੀਸਟ ਉਹ ਨਾ ਪੁੱਛਣ ਲੱਗ ਗਏ, ਉਹ ਵੀ ਸਾਨੂੰ ਭਾਈ ਦੱਸੋ ਆਪਾਂ ਕਿੱਦਾਂ ਇਕੱਠੇ ਕੰਮ ਕਰ ਸਕਦੇ ਹਾਂ, ਹੈਨਾ। ਤੇ ਅਸੀਂ ਉਹ ਇਨਪੁਟਸ ਦੇ ਰਹੇ ਆ, ਕਈ ਅਸੀਂ ਗ੍ਰਾਂਟ ਜੁਆਇੰਟਲੀ ਅਪਲਾਈ ਕਰ ਰਹੇ ਆ, USDA ਨੂੰ ਸਿੱਧਾ ਵਾਸ਼ਿੰਗਟਨ ਤੱਕ ਰੀਚ ਆਊਟ ਹੋ ਰਹੀ ਆ। ਜਿਹੜਾ ਨੈਕਸਟ ਫੇਜ਼ ਹੈਗਾ ਸਾਡਾ ਨਾ, ਉਹ ਹੈਗਾਗਾ ਕਿ ਜੇ ਅਸੀਂ ਸਰਵਾਈਵ ਕਰਨਾ, ਸਿਗਮਾ ਵੀ ਆ ਰਿਹਾਗਾ, ਉਹਦੇ ਵਿੱਚ ਇਹੀ ਆ ਵੀ ਜਾਣੀ ਦੀ ਅਸੀਂ ਇਕੱਠੇ ਹੋ ਕੇ ਉਹ ਰੂਲਸ ਬਣਾਈਏ, ਉਹ ਰੂਲਾਂ ਦੇ ਹਿਸਾਬ ਦੇ ਨਾਲ ਅਸੀਂ ਜਾਣੀ ਦੀ 1-2 ਪ੍ਰੋਸੈਸਰ ਪਿਕ ਕਰੀਏ, ਜਿੰਨਾ ਬਦਾਮ ਅਸੀਂ ਦਈਏ ਸਾਰੇ ਕੈਲੀਫੋਰਨੀਆ, ਬਾਕੀ ਤੁਸੀਂ ਟੋਟਲੀ ਜ਼ੀਰੋ ਕਰ ਦਿਓ ਉਹਨਾਂ, ਹੈਨਾ। ਉਹ ਜਿਹੜਾ ਨੈਗੋਸ਼ੀਏਸ਼ਨ ਟੇਬਲ ਤੇ ਬਹਿ ਕੇ ਤੁਸੀਂ ਨੈਗੋਸ਼ੀਏਟ ਕਰੋਗੇ, ਉਸ ਪਾਵਰ ਦੇ ਵਿੱਚੋਂ ਤੁਹਾਡੀ ਜਾਣਦੀ ਸਕਸੈਸ ਨਿਕਲੂਗੀ। ਨਹੀਂ ਤਾਂ ਫਿਰ ਜਿੱਦਾਂ ਜਾਣਦੀ ਜੋ ਕੁਝ ਜੀ ਕਰਦਾ ਅਗਲੇ ਨੇ ਤੁਹਾਨੂੰ ਦੇ ਹੀ ਦੇਣਾ, ਤੇ ਜੋ ਲਾਜ਼ ਬਣਨੇ ਆ ਉਹ ਵੀ ਲਾਜ਼ ਵੀ ਆ ਜਾਣੇ ਆ, ਦਿਨੋਂ ਦਿਨ ਉਹ ਜਾਣਦੀ ਕੋਰਪੋਰੇਟ ਸਟਰਕਚਰ ਦੇ ਟਾਈਟ ਹੋਈ ਜਾਂਦੇ ਆ। ਵੀ ਇਸ ਕਰਕੇ ਸਾਨੂੰ ਮਾਰਕੀਟਿੰਗ ਕੋਆਪ ਦੀ ਲੋੜ ਤਾਂ ਬਹੁਤ ਆ, ਪਰ ਹਲੇ ਜਿੱਦਾਂ ਜਾਣਦੀ ਪੱਗ ਐਜ਼ ਐਨ ਆਰਗੇਨਾਈਜੇਸ਼ਨ ਦੇ ਵਿੱਚ ਜਿੰਨੇ ਕਿ ਸਾਡੇ ਕੋਲੇ ਰਿਸੋਰਸਸ ਆ, ਉਹ ਤੇ ਹੌਲੀ ਕੰਮ ਕਰ ਰਹੇ ਆ। ਬਿਲਕੁਲ ਜਦੋਂ ਰਿਸੋਰਸਸ ਵਧੀ ਜਾਣਗੇ, ਅਸੀਂ ਉਸ ਹਿਸਾਬ ਦੇ ਨਾਲ ਉਹ ਐਕਸੈਲਰੇਟ ਕਰਾਂਗੇ, ਤਾਂ ਕਰਕੇ ਇੱਕ ਉਹ ਟਾਈਮ ਆਊਗਾ ਕਿ ਜਿੱਥੇ ਅਸੀਂ ਇਉਂ ਨਹੀਂ ਵੀ ਇਕੱਲੇ, ਹੁਣ ਜੇ ਪੰਜਾਬ ਦੇ ਵਿੱਚ ਕੋਈ ਖੇਤੀਬਾੜੀ ਦਾ ਇਸ਼ੂ ਆ, ਇੱਥੇ ਕੈਲੀਫੋਰਨੀਆ ਦੇ ਪੰਜਾਬੀ ਫਾਰਮਰ ਨੂੰ ਨਹੀਂ ਪੁੱਛਿਆ ਆ ਕੇ ਬਈ ਤੁਹਾਡਾ ਖਿਆਲ ਕੀ ਆ ਜਿਹੜਾ USDA ਦੇ ਵੱਲੋਂ ਵੀ ਉੱਥੇ ਕੀ ਹੋ ਰਿਹਾ, ਨਾ ਅਸੀਂ ਕੋਈ ਸਟੇਟਮੈਂਟ ਆ,
ਫਿਰ ਅਸੀਂ ਸਿਰਫ ਜਾਣੀ ਪ੍ਰੋਟੈਸਟ, ਨਾਅਰੇ ਉਹਨਾਂ ਦੇ ਜੋਗੇ ਹੀ ਰਹਿ ਜਾਂਦੇ ਆ, ਤੇ ਅਸੀਂ ਜਿੱਥੇ ਜਾਂਦੀ ਟੇਬਲ ਤੇ ਬੈਠ ਕੇ ਨੈਗੋਸ਼ੀਏਟ ਕਰਨਾ, ਉਹ ਸਾਡੀ ਪਾਵਰ ਟੋਟਲੀ ਜ਼ੀਰੋ ਆ। ਜੀ ਇਸ ਕਰਕੇ ਮਾਰਕੀਟਿੰਗ ਕੋਆ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਸਿੱਧੂ ਸਾਹਿਬ, ਬੜਾ ਅਹਿਮ ਟੌਪਿਕ ਆ, ਆਪਾਂ ਕਿਸੇ ਦਿਨ ਫਿਰ ਵੀ ਇਹਦੇ ਤੇ ਚਰਚਾ ਕਰਾਂਗੇ, ਕਿਉਂਕਿ ਕਿਸਾਨੀ ਦੇ ਜਿਹੜੇ ਮਸਲੇ ਨੇ ਵਰਲਡ ਵਾਈਡ ਨੇ। ਅਸਲ ਦੇ ਵਿੱਚ ਜਿਹੜੀ ਹੁਣ ਅਗਲੀ ਜਿਹੜੀ ਦੌੜ ਆ ਉਹ ਫੂਡ ਉੱਤੇ ਕੰਟਰੋਲ ਦੀ ਆ। ਆਪਾਂ ਦੇਖਦੇ ਆ ਨਾ ਦੁਨੀਆ ਭਰ ਦੇ ਵਿੱਚ ਵੱਡੇ ਜਿਹੜੇ ਧਨਾੜ ਨੇ, ਵੱਡੇ ਕਾਰਪੋਰੇਟਸ ਨੇ, ਉਹ ਖੇਤੀ ਦੇ ਵਿੱਚ ਆ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ GM ਸੀਡਸ ਆ ਰਹੇ ਨੇ, ਸਾਰਾ ਕੁਝ ਹੋ ਰਿਹਾ, ਸਾਰਾ ਕੁਝ ਹੋ ਰਿਹਾ। ਹਾਂਜੀ, ਰਿਸਰਚ ਹੋ ਰਹੀ ਹੈ, ਸਾਰਾ ਕੁਝ। ਆਪਾਂ ਇਹ ਨੈਕਸਟ ਟਾਪਿਕਸ ਰੱਖਾਂਗੇ ਜਿਹੜਾ ਕਿ ਅਸੀਂ ਸਕਸੈਸਫੁਲ ਕੀਤਾ ਹੈ। ਹਾਂਜੀ, ਹੁਣ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਵਿੱਚ ਹੀ ਜਿਹੜੇ ਦੂਜੇ ਸੂਬਿਆਂ ਤੋਂ ਜ਼ਮੀਨਾਂ ਵੇਚਦੇ ਨੇ ਮਹਿੰਗੀਆਂ, ਉਹ ਪੰਜਾਬ 'ਚ ਇਨਵੈਸਟ ਕਰ ਰਹੇ ਨੇ। ਬਹੁਤ ਸਾਰੇ ਹੋਰ ਕਾਰਪੋਰੇਟਸ ਦੀ ਇੰਟਰਸਟ ਨੇ ਇੱਥੇ ਪੰਜਾਬ ਦੇ ਵਿੱਚ। ਪੰਜਾਬ ਦਾ ਜ਼ਿਮੀਂਦਾਰ ਤਾਂ ਵਿਚਾਰਾ ਸੜਕਾਂ ਤੇ ਵੀ ਸਾਨੂੰ ਘਾਟਾ ਪਈ ਜਾਂਦਾ, ਤੇ ਜਿਹੜੇ ਪੈਸੇ ਵਾਲੇ ਬੰਦੇ ਨੇ ਉਹ ਜ਼ਮੀਨਾਂ ਧੜੋ ਧੜ ਲਈ ਜਾਂਦੇ ਨੇ। ਫਿਰ ਕੋਈ ਤਾਂ ਫਰਕ ਹੈਗਾ ਹੀ ਆ ਨਾ, ਕਿਤੇ ਨਾ ਕਿਤੇ ਤਾਂ ਗੈਪ ਹੈ। ਨਹੀਂ, ਗੈਪ ਹੈਗਾ। ਉੱਥੇ ਵੀ ਰੋਂਦੇ ਆ, ਇੱਥੇ ਵੀ ਅਸੀਂ ਰੋਂਦੇ ਆ। ਉੱਥੇ ਵੀ ਸਾਡੇ ਛਿੱਤਰ ਪੈਂਦੇ ਆ, ਇੱਥੇ ਵੀ ਪੈ ਰਹੇ ਆ। ਫਰਕ ਕੋਈ ਨਹੀਂਗਾ। ਫਰਕ ਇੰਨਾ ਹੈਗਾ ਕਿ ਸਾਨੂੰ ਆਰਗੇਨਾਈਜ਼ ਹੋਣਾ ਪੈਣਾ, ਯੂਨੀਫਾਈਡ ਹੋਣਾ ਪੈਣਾ, ਇਕੱਠੇ ਹੋਣਾ ਪੈਣਾ, ਕਿ ਜਿਹੜੀ ਸਾਡੀ ਸਟਰੈਂਥ ਬਣ। ਅਸੀਂ ਦੁਨੀਆ ਦੇ ਵਿੱਚ ਮਾਰਕੀਟਿੰਗ ਕਰ ਸਕਦੇ ਆ। ਸਾਡੇ ਕੋਲ ਕੈਪੇਬਿਲਿਟੀ ਹੈਗੀ, ਕੈਪੈਸਿਟੀ ਹੈਗੀ ਆ ਕਿ ਅਸੀਂ ਆਪ ਦਾ ਮਾਲ ਕਿਉਂ ਨਹੀਂ ਵੇਚ ਸਕਦੇ। ਜੀ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਇਹਨਾਂ ਖਾਸ ਜਾਣਕਾਰੀ ਲਈ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ, ਤੇ ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੇ ਕਿਸੇ ਅਹਿਮ ਟੌਪਿਕ ਨੂੰ ਲੈ ਕੇ, ਕਿਸੇ ਅਹਿਮ ਇਸ਼ੂ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਜਿਵੇਂ ਆਪਾਂ ਅਕਸਰ ਹੀ ਚਰਚਾ ਕਰੀਦੀ ਕਿ ਪੰਜਾਬੀ ਰੇਡੀਓ USA ਦਾ ਜਿਹੜਾ ਤਹਈਆ ਉਹ ਇਹੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਹਰ ਮਸਲੇ ਤੇ, ਹਰ ਸੈਕਟਰ ਦੇ ਵਿੱਚ ਕੰਮ ਕਰਦੇ ਪੰਜਾਬੀ ਭਾਈਚਾਰੇ ਨੂੰ, ਉਹਨਾਂ ਨੂੰ ਐਜੂਕੇਟ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ। ਤਾਂ ਮੰਤਵ ਸਾਡਾ ਸਾਰਿਆਂ ਦਾ ਇਹੀ ਆ ਕਿ ਵੱਖ-ਵੱਖ ਐਕਸਪਰਟਸ ਦੇ ਨਾਲ ਗੱਲਬਾਤ ਕਰਕੇ, ਜਿਵੇਂ ਅੱਜ ਆਪਾਂ ਅਪਡੇਟ ਫਾਰਮਿੰਗ ਦੇ ਵਿੱਚ ਐਗਰੀਕਲਚਰ ਦੇ ਜਿਹੜੇ ਇਸ ਟਾਈਮ ਹਾਲਾਤ ਚੱਲ ਰਹੇ ਨੇ ਉਹਨਾਂ ਬਾਬਤ ਗੱਲਬਾਤ ਕੀਤੀ ਹੈ। ਜਸਬੀਰ ਸਿੰਘ ਸਿੱਧੂ ਜੀ ਆਪਣੇ ਨਾਲ ਜੁੜੇ ਸਨ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।